ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਪ੍ਰੋਗਰਾਮ ਪੰਜਾਬੀ ਟੈਕ ਟਾਕ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ ਦੀ ਇੰਸ਼ੋਰੈਂਸ ਦੇ ਲਈ ਜੇ ਤੁਸੀਂ ਪਤਾ ਕਰਨਾ ਚਾਹੁੰਦੇ ਹੋ, ਆਪਣੇ ਤੁਹਾਡੇ ਇੰਸ਼ੋਰੈਂਸ ਵੱਧ ਚੁੱਕੀ ਆ, ਨਵਾਂ ਕੋਟ ਲੈਣਾ ਚਾਹੁੰਦੇ ਹੋ, ਫ੍ਰੀ ਦੇ ਵਿੱਚ ਤੁਸੀਂ ਇਹ ਕੋਟ ਹਾਸਿਲ ਕਰ ਸਕਦੇ ਹੋ, ਸਲਾਹ ਲੈ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-00503। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਟੈਕਨੋਲੋਜੀ ਦੇ ਨਾਲ ਸੰਬੰਧਿਤ ਕਰਦੇ ਹਾਂ ਤੇ ਜਦੋਂ ਗੱਲ ਟੈਕਨੋਲੋਜੀ ਦੀ ਹੁੰਦੀ ਆ ਹਰਵਿੰਦਰ, ਇਹਦਾ ਮਤਲਬ ਹੁੰਦਾ ਆ ਵੀ ਜਦੋਂ ਟੈਕਨੋਲੋਜੀ ਅੱਗੇ ਵੱਧ ਰਹੀ ਆ ਤੇ ਉੱਦਾਂ ਨਵੀਆਂ ਕੰਪਨੀਆਂ ਵੀ ਜਿਹੜੀਆਂ ਉਹ ਖੁੱਲ੍ਹਦੀਆਂ ਆ, ਨਵੀਆਂ ਕੰਪਨੀਆਂ ਜਿਹੜੀਆਂ ਆ ਉਹ ਆਉਂਦੀਆਂ ਆ। ਇਕੋਨਮਿਸਟ ਨੇ ਇੱਕ ਅੱਜ ਕਾਫੀ ਵੱਡਾ ਲੰਮਾ ਚੌੜਾ ਜਿਹੜਾ ਉਹ ਆਰਟੀਕਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਲਿਖਿਆ, ਸਟਾਰਟਅਪ ਬੂਮ। ਇਹ ਵਕਤ ਅਮਰੀਕਾ ਪਹਿਲਾਂ ਵੀ ਦੇਖ ਚੁੱਕਾ ਆ ਤੇ ਇੱਕ ਵਾਰੀ ਫੇਰ ਉਸ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਆ। ਇਹ ਜਿਹੜਾ ਇਕੋਨਮਿਸਟ ਦਾ ਆਰਟੀਕਲ, ਅਮਰੀਕਾ ਇਜ਼ ਇਨ ਦਾ ਮਿਡਸ ਆਫ ਐਕਸਟਰਾਆਰਡੀਨਰੀ ਸਟਾਰਟਅਪ ਬੂਮ, ਕੀ ਕਹਿੰਦਾ ਆ, ਕੀ ਇਸ ਦੇ ਮਾਇਨੇ? ਹਾਂਜੀ ਰਾਜਕਨ, ਆਪਾਂ ਇਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਹ ਦੱਸ ਦਿੰਦੇ ਵੀ ਗੱਲਬਾਤ ਨੂੰ ਆਪਾਂ ਲੈ ਕੇ ਕਿਉਂ ਆਏ ਆ, ਆਪਾਂ ਇੱਥੇ ਗੱਲਬਾਤ ਕਰਨ ਦਾ ਹਨਾ ਤਾਂ ਆਪਾਂ ਮੋਟਿਵ ਕੀ ਆ। ਫਿਰ ਜਸਟ ਆਪਾਂ ਰੀਟਰੇਟ ਕਰਦੇ ਕਿ ਆਪਣੇ ਟਾਕ ਸ਼ੋ ਕਰਨ ਦਾ ਮਤਲਬ ਇਹ ਹੁੰਦਾ ਕਿ ਆਪਣੇ ਪੰਜਾਬੀ ਜਿਹੜਾ ਡਾਇਸਪੋਰਾ ਅਮਰੀਕਾ ਦੇ ਵਿੱਚ ਆ ਜਾਂ ਪੂਰੀ ਦੁਨੀਆ ਦੇ ਵਿੱਚ ਆ, ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਪੂਰੀ ਦੁਨੀਆ ਦੇ ਵਿੱਚ ਟੈਕਨੋਲੋਜੀ ਦੇ ਰਿਲੇਟਡ ਕੀ ਟ੍ਰੈਂਡ ਚੱਲ ਰਹੇ ਆ, ਹੈਨਾ। ਸੋ ਟੈਕਨੋਲੋਜੀ ਦਾ ਵਿਸਥਾਰ ਬਹੁਤ ਜ਼ਿਆਦਾ ਹੋਇਆ ਇੰਟਰਨੈਟ ਦੇ ਕਰਕੇ। ਪਲੇਟਫਾਰਮ ਆ ਇੱਕ ਵੱਡਾ, ਜਿੱਥੋਂ ਜਾਣਕਾਰੀ ਆਸੇ ਪਾਸੇ ਸਾਂਝੀ ਹੋ ਜਾਂਦੀ ਆ, ਲੋਕੀ ਦੁਨੀਆ ਭਰ 'ਚ ਬੈਠੇ ਕੋਈ ਵੀ ਕੰਮ ਕਿਤੇ ਵੀ ਬੈਠੇ ਕਰ ਸਕਦੇ ਆ। ਸੋ ਜਿਹੜੀਆਂ ਨਵੀਆਂ ਕੰਪਨੀਆਂ ਸ਼ੁਰੂ ਕਰਨੀਆਂ ਜਾਂ ਸਟਾਰਟਅਪ ਸ਼ੁਰੂ ਕਰਨੀਆਂ, ਉਹ ਦੁਨੀਆ ਭਰ ਦੇ ਵਿੱਚ ਐਜ਼ ਲੌਂਗ ਐਜ਼ ਤੁਹਾਡੇ ਕੋਲ ਉੱਥੇ ਟੈਲੈਂਟ ਹੈਗਾ, ਉਹਦੀ ਜਿਹੜੀ ਕਾਸਟ ਆ ਉਹ ਦਿਨੋਂ ਦਿਨ ਘਟ ਰਹੀ ਹੈ, ਹੈਨਾ। ਕਾਫੀ ਆਪਾਂ ਕੰਪਨੀਜ਼ ਏਦਾਂ ਦੀਆਂ ਵੀ ਦੇਖੀਆਂ ਜਿਹੜੇ ਸੌਫਟਵੇਅਰ ਨੂੰ ਡਿਵੈਲਪ ਕਰਦੀਆਂ, ਹੈਨਾ, ਤੇ ਸੌਫਟਵੇਅਰ SaaS ਉਹਨੂੰ ਕਹਿੰਦੇ ਆਮ ਤੌਰ ਤੇ, ਸੌਫਟਵੇਅਰ ਐਜ਼ ਅ ਸਰਵਿਸ ਜੀ। ਸੋ ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਇਨਵੈਸਟਮੈਂਟ ਕਿਸੇ ਇਨਫਰਾਸਟ੍ਰਕਚਰ ਦੇ ਲਈ ਕਈ ਵਾਰ ਨਹੀਂ ਚਾਹੀਦੀ ਹੁੰਦੀ, ਹਨਾ। ਛੋਟੀਆਂ ਸ਼ੁਰੂ ਕਰ ਦਿੰਦੇ ਆ ਤੇ ਉੱਥੇ ਜਦੋਂ ਕਾਨਸੈਪਟ ਉਹਨਾਂ ਦਾ ਅੱਗੇ ਹੋ ਜਾਂਦਾ, ਉਹਨਾਂ ਨੂੰ ਫੰਡਿੰਗ ਮਿਲ ਜਾਂਦੀ। ਸੋ ਜਿਹੜੇ ਸਟਾਰਟਅਪ ਦਾ ਕਲਚਰ ਆ, ਹਨਾ, ਇਹ ਪੂਰੀ ਦੁਨੀਆ ਭਰ ਦੇ ਵਿੱਚ ਫੈਲ ਰਿਹਾ। ਫਿਰ ਸਟਾਰਟਅਪ ਇੱਕ ਸ਼ੁਰੂ ਹੁੰਦੀ, ਉਹ ਤੋਂ ਵੱਡੀਆਂ ਕੰਪਨੀਆਂ ਬਣਦੀਆਂ। ਅਸੀਂ ਦੇਖਿਆ ਬਹੁਤ ਥੋੜੇ ਸਮੇਂ ਦੇ ਵਿੱਚ ਸਟਾਰਟਅਪਸ ਜਿਹੜੀਆਂ, ਹਨਾ, ਮੈਟਾ ਜਿਹੜੇ ਪਹਿਲਾਂ ਫੇਸਬੁੱਕ ਹੁੰਦੀ ਸੀ, ਹਾਰਵਰਡ ਦੇ ਸਟੂਡੈਂਟਸ ਨੇ ਸ਼ੁਰੂ ਕੀਤੀ ਤੇ ਅੱਜ ਉਹ ਟ੍ਰਿਲੀਅਨ ਦੇ ਆਸ-ਪਾਸ ਕੰਪਨੀ ਜਿਹੜੀਆਂ ਪਹੁੰਚ ਰਹੀਆਂ, ਹਨਾ, ਇਨ ਅ ਵੈਰੀ ਸ਼ਾਰਟ ਪੀਰੀਅਡ ਆਫ ਟਾਈਮ, ਦੋ ਦਹਾਕੇ ਤੋਂ ਘੱਟ ਦੇ ਸਮੇਂ ਵਿੱਚ। ਸੋ ਹੁਣ ਵੀ ਅਮਰੀਕਾ ਦੇ ਵਿੱਚ, ਵੈਸੇ ਤਾਂ ਅਮਰੀਕਾ ਦਾ ਨਾਮ ਸਟਾਰਟਅਪ ਤੇ ਕਰਕੇ ਇਨਫਰਾਸਟ੍ਰਕਚਰ ਸਟੇਬਿਲਿਟੀ, ਪੋਲੀਟੀਕਲ ਸਟੇਬਿਲਿਟੀ ਹੋਣ ਕਰਕੇ, ਹੋਰ ਕਾਰਨਾਂ ਕਰਕੇ ਅਮਰੀਕਾ ਵਿੱਚ ਸਟਾਰਟਅਪ ਦਾ ਕਲਚਰ ਵੈਸੇ ਬਹੁਤ ਭਾਰੂ ਆ। ਪਰ ਉਹਦੇ ਬਾਰੇ ਆਪਣੇ ਆਨਲਾਈਨ ਟਾਕ ਸ਼ੋ ਵਿੱਚ ਵੀ ਗੱਲ ਕਰਾਂਗੇ ਕਿ ਹੁਣ ਕੱਲਾ ਸਿਲਿਕਨ ਵੈਲੀ ਜਾਂ ਜਿਹੜੀਆਂ ਟੈਕ ਹਬਸ ਆਲਰੇਡੀ ਆਇਡੈਂਟੀਫਾਈਡ ਆ, ਜਿਹਨਾਂ ਉੱਤੇ ਜਿੱਥੇ ਲੋਕੀ ਕੰਮ ਕਰਦੇ, ਉਹਨਾਂ ਤੋਂ ਅਲੱਗਾ ਵੀ ਥਰੂ ਆਊਟ ਅਮਰੀਕਾ ਦੇ ਵਿੱਚ ਜਿਹੜੇ ਸਟਾਰਟਅਪ ਦਾ ਬੂਮ ਉਹ ਚੱਲ ਰਿਹਾ, ਹੈਨਾ। ਸੋ ਆਪਾਂ ਵੀ ਅਗੇਨ ਮੈਂ ਜਿਹੜੀ ਗੱਲ ਕਰਦਾ ਕਿ ਆਪਣੇ ਜਿਹੜੇ ਸਰੋਤੇ ਆ ਜਾਂ ਵਿਊਅਰਸ ਆ, ਉਹਨਾਂ ਦੇ ਦਿਮਾਗ ਦੇ ਵਿੱਚ ਵੀ ਹੋਏ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਟੈਕਨੋਲੋਜੀ ਅੱਗੇ ਆ ਰਹੀ ਹੈ, ਆਪਾਂ ਉਹਦਾ ਕਿੱਦਾਂ ਲਾਹਾ ਲੈ ਸਕਦੇ ਆ। ਤੇ ਮੈਨੂੰ ਇਹ ਲੱਗਦਾ ਕਿ ਇੱਕ ਸਟਾਰਟਅਪ ਦੇ ਉੱਪਰ ਵੀ ਇਨਵੈਸਟ ਕਰਨਾ, ਆਪਣਾ ਟਾਈਮ ਜਾਂ ਉਹਦੇ ਬਾਰੇ ਸੋਚਣਾ ਇੱਕ ਵਧੀਆ ਫਾਇਦੇਮੰਦ ਫਿਊਚਰ ਹੋ ਸਕਦਾ ਜੀ। ਸੋ ਇਹ ਇੱਕ ਕਾਰਨ ਆ ਇਹ ਜਿਹੜੀ ਇਕੋਨਮਿਸਟ ਦੀ ਰਿਪੋਰਟ ਹੈ ਇੱਥੇ ਡਿਸਕਸ ਕਰਨ ਦਾ। ਹੁਣ ਅਸੀਂ ਆਉਂਦੇ ਹਾਂ ਤੁਹਾਡੇ ਸਵਾਲ ਜਵਾਬ। ਸੋ ਉਹ ਜਿਹੜਾ ਗ੍ਰੀਨਵਿਲ ਸਾਊਥ ਕੈਰੋਲਾਈਨਾ ਤੇ ਉਹਨੂੰ ਆਪਣੀ ਗੱਲ ਸ਼ੁਰੂ ਕਰਦਾ, ਉਹਦੇ ਵਿੱਚ ਨਾ ਇੱਕ ਕੰਪਨੀ ਹੈ ਇਨਕੋਰਾ ਹੈਲਥ ਕਰਕੇ, ਉਹ ਤੋਂ ਜਿਹੜਾ ਆਥਰ ਆਪਣੀ ਗੱਲਬਾਤ ਸ਼ੁਰੂ ਕਰਦਾ ਰਿਪੋਰਟ ਦੀ। ਤੇ ਇਨਕੋਰਾ ਹੈਲਥ ਇੱਕ ਛੋਟੀ ਕੰਪਨੀ ਹੈ ਜਿਹੜੀ ਇੱਕ ਜੁਐਲਰੀ ਬਣਾ ਰਹੀ ਹੈ, ਗਹਿਣੇ ਜਿਹਨਾਂ ਨੂੰ ਕਹਿੰਦੇ ਆ। ਤੇ ਉਹ ਬੀਡਸ ਆ ਜਿਹੜੇ ਕਿ ਐਕਚੁਅਲੀ ਮਾਈਕਰੋ ਇਲੈਕਟ੍ਰੋਨਿਕਸ ਆ, ਹਨਾ। ਮਾਈਕਰੋ ਇਲੈਕਟ੍ਰੋਨਿਕਸ ਦੇ ਵਿੱਚ ਐਕਚੁਅਲੀ ਉਹ ਸੈਂਸਰ ਆ ਜਿਹਦੇ ਨਾਲ ਉਹ ਤੁਹਾਡਾ ਹਾਰਟ ਰੇਟ ਹੋ ਗਿਆ, ਤੁਹਾਡੇ ਬੋਡੀ ਦਾ ਟੈਂਪਰੇਚਰ ਹੋ ਗਿਆ, ਈਵਨ ਕਿ ਜਿਹੜੀ ਮੈਨਸਟਰਲ ਸਾਈਕਲਸ ਵਗੈਰਾ ਹੈ ਨਾ, ਇਦਾਂ ਦੀਆਂ ਚੀਜ਼ਾਂ ਵੀ ਉਹਨੂੰ ਡਿਟੈਕਟ ਕਰਨ ਦੀ ਉਹ ਕੈਪੇਬਿਲਿਟੀ ਰੱਖਦਾ। ਠੀਕ ਹੈ।
ਤੇ ਦੇਖਣ ਨੂੰ ਉਹ ਇੱਕ ਜੁਐਲਰੀ ਆ ਵੱਖਰੀ ਮਸ਼ੀਨੀ, ਪਰ ਲਗਾਤਾਰ ਆਟੋਮੇਟ ਹੈ ਨਾ ਉਹ ਕਰ ਰਿਹਾ। ਸੋ ਬੇਸਿਕਲੀ ਵਿਮਨ ਹੈਲਥ ਦੇ ਉੱਤੇ ਉਹ ਇੱਕ ਇਹ ਜਿਹੜੀ ਕੰਪਨੀਆਂ ਉਹ ਕੰਮ ਕਰ ਰਹੀ ਹੈ ਨਾ, ਕਰੰਟਲੀ ਕਲੀਨਿਕਲ ਟ੍ਰਾਇਲਸ ਵਿੱਚ ਚੱਲ ਰਹੀ। ਸੋ ਪਰ ਇਹ ਜਿਹੜੀ ਇਹ ਸਾਊਥ ਕੈਰੋਲਾਈਨਾ ਬੇਸਡ ਹੈ ਨਾ, ਸਾਊਥ ਕੈਰੋਲਾਈਨਾ ਆਪਾਂ ਵੇਖਦੇ ਹਾਂ ਵੀ ਲੋਕੀ ਕਾਫੀ ਚਲੋ ਥੋੜਾ ਬਹੁਤਾ ਤਾਂ ਸਟਾਰਟਅਪ ਦਾ ਹੈਗਾ, ਪਰ ਇੰਨਾ ਟੈਕ ਬੂਮ ਨਹੀਂ, ਟੈਕ ਦਾ ਸੈਂਟਰ ਨਹੀਂ ਮੰਨਿਆ ਜਾਂਦਾ ਸਿਲਿਕਨ ਵੈਲੀ, ਪਰ ਉੱਥੇ ਵੀ ਦਿਨ ਸਟਾਰਟਅਪ ਦੀ ਹੈ ਨਾ ਇੱਕ ਗੱਲ ਕੀਤੀ ਆ। ਤੇ ਤੋਂ ਗੱਲਬਾਤ ਇਹ ਕਰ ਰਹੀ ਆ ਕਿ ਜਿਹੜਾ ਸਟਾਰਟਅਪ ਦਾ ਬੂਮ ਆ ਉਹ ਅਮਰੀਕਾ ਦੇ ਵਿੱਚ ਹੁਣ ਆ ਰਿਹਾ, ਤੇ ਇਹਦੇ ਆਉਣ ਵਾਲੇ ਟਾਈਮ ਦੇ ਵਿੱਚ ਉਹਨੇ ਕੁਝ ਡੇਟਾ ਐਂਡ ਨੰਬਰਸ ਵੀ ਦਿੱਤੇ ਜਿਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਮਰੀਕਾ ਜਿਹੜਾ ਇੱਕ ਹੋਰ ਸਟਾਰਟਅਪ ਬੂਮ ਦੀ ਇੱਕ ਵੇਵ ਆ ਜਿਹੜੀ ਉਹਨੂੰ ਦੇਖੇਗਾ। ਠੀਕ ਹੈ। ਸੋ ਇੰਟਰਸਟਿੰਗ ਜਿਹੜੀ ਇਹ ਗੱਲ ਆ ਵੀ ਉਹਨਾਂ ਇਲਾਕਿਆਂ ਦੇ ਵਿੱਚ ਸਟਾਰਟਅਪ ਨਜ਼ਰ ਆ ਰਹੇ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹ ਇੰਨੇ ਜਾਣੇ ਨਹੀਂ ਜਾਂਦੇ, ਬਟ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਹੋਈਆਂ ਆ। ਸੋ ਸਟੈਟਸ ਕੀ ਆਖ ਰਹੇ ਨੇ ਇਸ ਟਾਈਮ, ਕਿੱਦਾਂ ਇਹ ਸਟਾਰਟਅਪ ਬੂਮ, ਜਦੋਂ ਆਪਾਂ ਨੂੰ ਪਤਾ ਵੀ .com ਬਸਟ ਹੋਇਆ ਸੀ, ਉਸ ਤੋਂ ਪਹਿਲਾਂ ਜਦੋਂ .com ਬੂਮ ਸੀ, ਇਨਫੈਕਟ ਜੇ ਆਪਾਂ ਕਹੀਏ, ਉਦੋਂ ਵੀ ਇਦਾਂ ਹੀ ਧੜਾਧੜ ਸਟਾਰਟਅਪ ਜਿਹੜੀਆਂ ਖੁੱਲ ਰਹੀਆਂ ਸੀ। ਹਾਂਜੀ, ਸਟਾਰਟਅਪ ਤੇ ਚਲੋ ਰਾਜਕਰਨ ਖੋਲ ਹੀ ਰਹੀ ਹੈ, ਪਰ ਆਪਾਂ ਜਦੋਂ ਕਿਸੇ ਟ੍ਰੈਂਡ ਨੂੰ ਕੈਲਕੂਲੇਟ ਕਰਨਾ ਹੋਵੇ ਤਾਂ ਆਪਾਂ ਇਹ ਦੇਖਦੇ ਹਾਂ ਵੀ ਕਿਉਂਕਿ ਸਮਾਲ ਬਿਜ਼ਨੈਸਸ ਤਾਂ ਅਮਰੀਕਾ ਵਿੱਚ ਹੈ ਨਾ ਸ਼ੁਰੂ ਤੋਂ ਹੀ ਬਹੁਤ ਰਹੇ ਆਉਂਦੇ ਜਾਂਦੇ ਰਹਿੰਦੇ, ਬਿਲਕੁਲ ਸਹੀ ਆ, ਆਉਂਦੇ ਰਹਿੰਦੇ ਆ, ਪਰ ਉਹ ਕਿੰਨੇ ਪਰਸੈਂਟੇਜ ਹੈਗੇ ਆ ਬਿਜ਼ਨਸ ਦੇ ਟੋਟਲ ਓਵਰਆਲ ਲੈਂਡਸਕੇਪ ਦਾ। ਠੀਕ ਹੈ, ਇਹ ਤੋਂ ਆਪਾਂ ਨੂੰ ਬੇਸਿਕਲੀ ਸਾਰੀ ਗੱਲ ਜਿਹੜੀ ਉਹ ਜ਼ਿਆਦਾ ਸਮਝ ਪੈਂਦੀ ਹੈ। ਤੇ ਹੁਣ ਇਹਦੇ ਵਿੱਚ ਇਹ ਆ ਕਿ ਆਪਾਂ ਕੁਝ ਡੇਟਾ ਲੈ ਲਈਏ ਕਿ ਜਿਹੜੇ ਸਟਾਰਟਅਪਸ ਆ ਹੈਨਾ, ਉਹ ਪੂਰੇ ਇੱਕ ਬਿਜ਼ਨਸ ਲੈਂਡਸਕੇਪ ਦਾ ਬਹੁਤ ਛੋਟਾ ਹਿੱਸਾ, ਮਤਲਬ ਬਹੁਤ ਛੋਟਾ ਨਹੀਂ ਪਰ ਕੰਪੈਰੀਟਿਵਲੀ ਛੋਟਾ ਹਿੱਸਾ ਰਿਹਾ। ਮਿਸਾਲ ਦੇ ਤੌਰ ਤੇ 1982 ਦੇ ਵਿੱਚ ਆਪਾਂ ਦੇਖੀਏ ਤੇ ਤਕਰੀਬਨ 38% ਜਿਹੜੇ ਅਮਰੀਕਨ ਫਰਮ ਸੀ ਉਹ 5 ਸਾਲ ਤੋਂ ਘੱਟ ਸੀ। ਸਟਾਰਟਅਪ ਉਹਨੂੰ ਮੰਨਦੇ ਨਾ ਜਿਹੜੇ 5 ਸਾਲ ਦੇ ਥੋੜੇ ਨਾ, ਕੋਈ 3 ਸਾਲ ਕਹਿੰਦਾ 5 ਸਾਲ, ਪਰ ਚਲੋ 5 ਸਾਲ ਮੰਨ ਲੈਂਦੇ ਆ ਰਿਪੋਰਟ ਦੇ ਅਕੋਰਡਿੰਗ ਮੰਨਿਆ। ਸੋ ਸਿਰਫ 38% ਜਿਹੜੀ ਅਮਰੀਕਨ ਫਰਮ ਸੀ ਉਹ ਸਿਰਫ 5 ਸਾਲ ਤੋਂ ਘੱਟ ਸੀ, ਜਦ ਕਿ ਜਦੋਂ 2018 ਦੀ ਗੱਲ ਕਰਦੇ ਆ ਤੇ ਉਹ ਜਿਹੜਾ ਨੰਬਰ ਆ ਉਹ ਐਕਚੁਅਲੀ 29% ਰਹਿ ਗਿਆ। ਓਕੇ, ਠੀਕ ਆ, ਉਹ ਘਟ ਗਿਆ। ਤੇ ਪਰ ਇਸ ਤੋਂ ਬਾਅਦ ਜਦੋਂ ਆਪਾਂ ਫੈਡਰਲ ਰਿਜ਼ਰਵ ਬੈਂਕ ਦੀ ਗੱਲ ਕਰਦੇ ਆ ਤੋਂ ਬਾਅਦ ਆਪਣਾ COVID-19 ਆਉਂਦਾ ਹੈ ਨਾ, COVID-19 ਤੋਂ ਬਾਅਦ ਇਹ ਜਿਹੜਾ ਡੇਟਾ ਵਾ ਇਹਦੇ ਵਿੱਚ ਆਪਾਂ ਇੱਕੋ ਦਮ ਜਿਹੜਾ ਜੰਪ ਬਹੁਤ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਿਆ। ਠੀਕ ਆ, ਇਹਦੇ ਵਿੱਚ ਉਹਨੇ ਇਹ ਕਿਹਾ ਕਿ ਚਲੋ ਉਹਨੇ ਫਾਈਨਲ ਨੰਬਰਸ ਤਾਂ ਨਹੀਂ ਦਿੱਤੇ, ਪਰ ਉਹਨੇ ਇੱਕ ਜਿਹੜਾ ਚਾਰਟ ਆ ਉਹ ਸਾਡੇ ਸਾਹਮਣੇ ਲੈ ਕੇ ਆਉਂਦਾ ਕਿ ਲਗਾਤਾਰ ਜਿਹੜਾ ਇੱਕ ਸਟੇਬਲ ਜਿਹਾ ਹੀ 2001 ਦੇ ਬੂਮ ਦੀ ਤੁਸੀਂ ਗੱਲ ਕੀਤੀ ਹੈ ਨਾ, ਉਸ ਤੋਂ ਬਾਅਦ ਜਿਹੜਾ ਆਲਮੋਸਟ ਜਿਹੜੇ ਨਿਊ ਬਿਜ਼ਨੈਸਸ ਜਿਹੜੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਉਹਨੇ ਡੇਟਾ ਕੱਢ ਕੇ ਲਿਆਂਦਾ, ਤੇ ਉਹ ਇੱਕ ਹਿਸਾਬ ਦੇ ਨਾਲ ਤਕਰੀਬਨ 200,000 ਦੇ ਕਰੀਬ ਐਪਲੀਕੇਸ਼ਨ ਪਰ ਸਾਲ ਰਹੀਆਂ। ਪਰ ਜਦੋਂ 2020 ਆਉਂਦਾ, ਜਦੋਂ ਕੋਵਿਡ ਦਾ ਟਾਈਮ ਆਉਂਦਾ, ਉਹ ਜਿਹੜੀ ਗਿਣਤੀ ਹੈ ਇੱਕੋ ਦਮ ਵੱਧ ਕੇ 5 ਲੱਖ ਤੋਂ ਉੱਪਰ ਟੱਪ ਜਾਂਦੀ। ਠੀਕ ਹੈ, ਜਿਹੜੀ ਨਵੀਂ ਐਪਲੀਕੇਸ਼ਨ ਹਰ ਮਹੀਨੇ ਜਿਹੜੀਆਂ ਆ ਰਹੀ ਨਵੇਂ ਬਿਜ਼ਨਸ ਦੇ ਲਈ, ਹਰ ਸਾਲ। ਓਕੇ, ਠੀਕ ਹੈ। ਸੋ ਉਸ ਤੋਂ ਬਾਅਦ ਰਾਜਕਰਨ ਕੀ ਹੁੰਦਾ ਕਿ ਕੋਵਿਡ ਦਾ ਜਦ ਉਹ ਚਲਿਆ ਜਾਂਦਾ, ਪਰ ਉਸ ਤੋਂ ਬਾਅਦ ਇੱਕ ਸਪਾਈਕ ਡਾਊਨ ਆ ਜਾਂਦੀ ਹੈ, ਤਕਰੀਬਨ 3.5 ਲੱਖ ਐਪਲੀਕੇਸ਼ਨਾਂ ਦੇ ਉੱਤੇ ਪਹੁੰਚ ਜਾਂਦੀ 2021 ਤੱਕ। ਪਰ ਉਹ ਜਿਹੜੀ ਆਪਾਂ 2000 ਤੋਂ ਆਸ-ਪਾਸ 2 ਲੱਖ ਦੇ ਆਸ-ਪਾਸ ਆਪਾਂ ਦੇਖ ਰਹੇ ਸੀ, 3 ਲੱਖ ਦੇ ਆਸ-ਪਾਸ ਹੈ ਨਾ ਡਾਊਨ ਹੋ ਗਈ, ਪਰ ਉਸ ਤੋਂ ਬਾਅਦ ਉਤੋਂ ਅਗਾਂਹ ਡਿੱਗਿਆ ਨਹੀਂ, ਸਗੋਂ ਉਸ ਤੋਂ ਬਾਅਦ ਤਾਂ ਜਾਂਦਾ ਹੀ ਗਿਆ। ਸੋ ਐਵਰੇਜ ਉੱਥੇ 400 ਤੇ ਚੱਲ ਰਹੀ ਹੈ। ਹਾਂਜੀ, ਇਹ ਨਾਰਮ ਆ ਜਿਹੜਾ, ਹਾਂਜੀ ਅੱਪਰ 4 ਲੱਖ ਤੋਂ 5 ਲੱਖ ਦੇ ਤਕਰੀਬਨ ਉਹਦੇ ਉੱਤੇ ਚੱਲ ਰਹੀ ਆ। ਸੋ ਕਈ ਲੋਕ ਇਹ ਕਹਿੰਦੇ ਸੀ ਵੀ ਕੋਵਿਡ ਦੇ ਕਰਕੇ ਸ਼ਾਇਦ, ਕਿਉਂਕਿ ਗਵਰਨਮੈਂਟ ਨੇ ਫੰਡਿੰਗ ਬਹੁਤ ਕੀਤੀ ਹੈ ਨਾ, ਪੈਸੇ ਬਹੁਤ ਦਿੱਤੇ, ਉਹਦੇ ਕਰਕੇ ਸੋ ਇੱਕ ਨੈਚੁਰਲੀ ਇਕੋਨਮੀ ਦੇ ਵਿੱਚ ਸਪਰ ਆਉਣਾ ਹੀ ਸੀ, ਉਹਦੇ ਕਰਕੇ ਨਵੀਆਂ ਸਟਾਰਟਅਪਸ ਆਈਆਂ, ਤੇ ਸ਼ਾਇਦ ਇਹ ਟੈਂਪਰੇਰੀ ਬੂਮ ਆ ਉਸ ਕਰਕੇ, ਕੋਵਿਡ ਦੀ ਸਰਚ ਕਰਕੇ ਹੈ ਨਾ, ਕਿ ਕਈ ਨਵੀਆਂ ਫਰਮ ਲੋਕਾਂ ਨੇ ਬੋਗਸ ਬਣਾਉਣੇ, ਸਕੈਮ ਹੋ ਗਏ, ਗਵਰਨਮੈਂਟ ਤੋਂ ਅਸਿਸਟੈਂਸ ਲੈਣ ਦੇ ਲਈ ਹੈ ਨਾ, ਪ੍ਰੋਫਿਟ ਬਣਾਉਣ ਦੇ ਲਈ ਨਵੀਆਂ ਫਰਮਾਂ ਕੁਝ ਬਣਾ ਦਿੱਤੀਆਂ, ਤਾਂ ਕਰਕੇ ਵੀ ਚਲੋ ਸਮਝ ਪੈਂਦਾ। ਪਰ ਉਸ ਤੋਂ ਬਾਅਦ ਜਿਹੜੀ ਆ ਐਪਲੀਕੇਸ਼ਨਾਂ ਜਿਹੜੀਆਂ ਉਹ ਕਾਫੀ ਜ਼ਿਆਦਾ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਵਧੀ ਹੈਗੀ। ਚਲੋ, ਸੋ ਕੋਵਿਡ ਫੰਡਿੰਗ ਦਾ ਓਵਰਆਲ ਕਿੰਨਾ ਕੁ ਰੋਲ ਰਿਹਾ ਹੋ ਸਕਦਾ ਆ ਜੇ ਆਪਾਂ ਉਦਾਂ ਦੇਖਣਾ ਹੋਵੇ?
ਸੋ ਕੋਵਿਡ ਫੰਡਿੰਗ ਦਾ ਕੱਲੀ ਫੰਡਿੰਗ ਦੇ ਪਰਸਪੈਕਟਿਵ ਤੋਂ ਆਪਾਂ ਗੱਲ ਨਹੀਂ ਕਰਦੇ, ਆਪਾਂ ਗੱਲ ਕਰਦੇ ਹਾਂ ਫੰਡਿੰਗ ਦਾ ਆਫ ਕੋਰਸ ਇੱਕ ਵੱਡਾ ਰੋਲ ਆ, ਪਰ ਆਪਾਂ ਉਹਦੇ ਕਰਕੇ ਡਾਇਨਾਮਿਕਸ ਕੀ ਬਦਲੇ ਆਪਾਂ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਜ਼ਰੂਰ। ਸੋ ਕੋਵਿਡ ਦੇ ਦੌਰਾਨ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਰੇ ਲੋਕੀ ਜਿਹੜੇ ਟੈਕ ਦੇ ਵਿੱਚ ਖਾਸ ਤੌਰ ਦੇ ਉੱਤੇ ਵਰਕ ਫਰੋਮ ਹੋਮ ਦਾ ਕੰਮ ਚੱਲ ਗਿਆ, ਜਾਂ ਜਿਹੜੇ ਘਰੋਂ ਕੰਮ ਕਰ ਸਕਦੇ ਸੀ ਜਿਹੜੀ ਮਰਜ਼ੀ ਇੰਡਸਟਰੀ ਵਿੱਚ, ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਘਰੋਂ ਕੰਮ ਕਰੋ। ਸੋ ਉਹਦੇ ਵਿੱਚ ਰਾਜਕਰਨ ਕੀ ਹੁੰਦਾ ਕਿ ਜਿਹੜੇ ਲੋਕੀ ਆ, ਜਿਹੜੇ ਸਿਲੀਕਨ ਵੈਲੀ ਆ ਜਾਂ ਵੱਡੇ ਵੱਡੇ ਸ਼ਹਿਰ ਆ ਜਿੱਥੇ ਟੈਕ ਹਬਸ ਜਿੱਥੇ ਜਾਣ ਜਾਂਦੀਆਂ ਛੋਟੀਆਂ ਵੱਡੀਆਂ, ਸਿਲੀਕਨ ਵੈਲੀ ਵਿੱਚ ਸੈਨ ਹੋਜ਼ੇ, ਸੈਨ ਫਰਾਂਸਿਸਕੋ ਤੁਸੀਂ ਲਗਾ ਲਓ। ਸੋ ਉਹਨਾਂ ਦੇ ਵਿੱਚ ਜਿਹੜੇ ਲੋਕੀ ਆ ਉਹ ਰਿਮੋਟ ਏਰੀਆਜ਼ ਦੇ ਵਿੱਚ ਮੂਵ ਹੋਏ। ਰਿਮੋਟ ਤੋਂ ਕਹਿਣ ਦਾ ਭਾਵ ਕਿ ਸਬਰਬਸ ਜਾਂ ਹੋਰ ਜਿਹੜੀਆਂ ਕਮਿਊਟਿੰਗ ਡਿਸਟੈਂਸ ਤੋਂ ਦੂਰ ਸੀ, ਉੱਥੇ ਮੂਵ ਹੋਏ। ਸੋਸ਼ਲ ਡਿਸਟੈਂਸਿੰਗ ਜਦੋਂ ਚੱਲਦੀ ਸੀ ਕੰਮ, ਹਾਂਜੀ, ਵਰਕ ਲਾਈਫ ਬੈਲੈਂਸ ਹੋਣ ਕਰਨ ਦੇ ਲਈ, ਜਾਂ ਆਪਣੇ ਇਹਨਾਂ ਵੱਡਿਆਂ ਵਡੇਰਿਆਂ ਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ ਲੱਗੇ ਰਹਿਣ ਦੇ ਲਈ, ਜੋ ਵੀ ਕਾਰਨ ਹੋ ਸਕਦਾ। ਸੋ ਉੱਥੇ ਆਪਾਂ ਉਹਨੇ ਮਲਟੀ ਡਾਈਮੈਂਸ਼ਨਲ ਇਫੈਕਟ ਪਾਇਆ ਚੀਜ਼ਾਂ ਦੇ। ਇੱਕ ਤਾਂ ਇਹ ਹੈ ਵੀ ਜਿਹੜੀ ਟ੍ਰੇਨਡ ਵਰਕ ਫੋਰਸ ਆ, ਜਿਹੜੀਆਂ ਟੈਕ ਹਬਸ ਦੇ ਵਿੱਚ ਜਿਹੜੀ ਟ੍ਰੇਨ ਹੋਈ ਵਰਕ ਫੋਰਸ ਆ, ਰਿਮੋਟ ਏਰੀਆਜ਼ ਦੇ ਵਿੱਚ ਚਲੀ ਗਈ। ਓਕੇ। ਸੋ ਉਹਦੇ ਕਰਕੇ ਉਸ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਬਿਜ਼ਨਸ ਓਪਰਚੁਨਿਟੀਜ਼ ਦੇਖੀਆਂ, ਹੈ ਨਾ। ਸੋ ਬਿਜ਼ਨਸ ਓਪਰਚੁਨਿਟੀ ਦੇ ਵਿੱਚ ਜਦੋਂ ਟ੍ਰੇਨਡ ਵਰਕ ਫੋਰਸ ਆ ਜਾਂਦੀ ਆ ਤੇ ਉਹਨੇ ਲੋਕਲ ਏਰੀਆ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਬਿਜ਼ਨਸ ਡਿਵੈਲਪ ਕਰਨੇ ਸ਼ੁਰੂ ਹੋਏ। ਸੋ ਇੱਕ ਕਾਰਨ ਸਾਨੂੰ ਆਬਵੀਅਸ ਦਿਖਦਾ ਇਹ ਹੈ। ਦੂਸਰਾ ਕਾਰਨ, ਜਦੋਂ ਟੈਕ ਵਰਕ ਫੋਰਸ ਜਿਹੜੀ ਟ੍ਰੇਨਡ ਵਰਕ ਫੋਰਸ ਆ ਉਹ ਛੋਟੇ ਟਾਊਨਸ ਵਿੱਚ ਚਲੇ ਗਈ, ਉੱਥੇ ਜਾ ਕੇ ਉਹਨੇ ਬਿਜ਼ਨਸ ਐਸਟੈਬਲਿਸ਼ ਕਰਨੇ ਸ਼ੁਰੂ ਕਰ ਦਿੱਤੇ। ਉਹਦੇ ਉੱਤੇ ਦੂਸਰੀ ਚੀਜ਼ ਜਿਹੜੀ ਆ ਗਈ, ਉਹ ਜਿਹੜੀ ਤੁਸੀਂ ਪਹਿਲਾਂ ਕਹੀ ਵੀ ਗਵਰਨਮੈਂਟ ਫੰਡਿੰਗ, ਹੈ ਨਾ। ਤੇ ਆਪਾਂ ਆਪਣੇ ਟਾਕ ਸ਼ੋ ਦੇ ਸ਼ੁਰੂ ਵਿੱਚ ਹੀ ਗੱਲ ਕਰ ਹਟੇ ਆ ਕਿ ਦੋ ਚੀਜ਼ਾਂ ਪ੍ਰਾਇਮਰੀਲੀ, ਫਰਸਟ ਚੀਜ਼ ਜਿਹੜੀ ਪ੍ਰਾਇਮਰੀਲੀ ਚਾਹੀਦੀ ਹੁੰਦੀ ਆ, ਉਹ ਹੁੰਦੀ ਆ ਵੀ ਸਕਿਲਡ ਵਰਕ ਫੋਰਸ। ਉਹ ਜਦੋਂ ਮਿਲੀ ਤੇ ਔਨ ਟਾਪ ਆਫ ਫੰਡਿੰਗ ਉਹਦੇ ਉੱਪਰ ਆਈ, ਤੇ ਮੈਨੂੰ ਲੱਗਦਾ ਰਾਜਕਰ ਉਹ ਚੀਜ਼ ਨੇ ਇਸ ਚੀਜ਼ ਨੂੰ ਜ਼ਿਆਦਾ ਬੂਮ ਕੀਤਾ। ਠੀਕ ਹੈ। ਸੋ ਆਪਰਚੁਨਿਟੀ ਇਦਾਂ ਦੀ ਬਣ ਗਈ, ਮੌਕਾ ਇਦਾਂ ਦਾ ਬਣ ਗਿਆ ਵੀ ਉਹ ਫਿਰ ਪ੍ਰੋਸਪਰ ਹੋ ਗਿਆ ਕੰਮ, ਬਹੁਤ ਜ਼ਿਆਦਾ ਤੁਰ ਪਿਆ ਕੰਮ ਅੱਗੇ। ਹਾਂਜੀ ਹਾਂਜੀ, ਕਾਫੀ ਕੰਮ ਹੈ ਨਾ ਤੁਰਿਆ ਉਹਦੇ ਕਰਕੇ। ਸੋ ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਕੋਵਿਡ ਤੋਂ ਦੌਰਾਨ ਥੋੜਾ ਆਫ ਕੋਰਸ ਥੱਲੇ ਆਇਆ, ਪਰ ਉਹਦੇ ਕਰਕੇ ਜਿਹੜੀ ਇਟਸ ਸਟਿਲ ਹੋਲਡਿੰਗ ਸਟਰੋਂਗ, ਹੈ ਨਾ। ਤੇ ਜਿਹੜੀ ਮੰਥਲੀ ਐਵਰੇਜ ਦੀ ਆਪਾਂ ਗੱਲ ਕੀਤੀ ਹੈ, ਸਟਿਲ ਕਿੰਨੇ ਤਕਰੀਬਨ 80% ਹਾਇਰ ਦੈਨ ਅ ਡੈਕੇਡ ਬਿਫੋਰ ਕੋਵਿਡ। 2010 ਦੇ ਨਾਲ ਕੰਪੇਅਰ ਉਹਨੂੰ ਕਰੀਏ, ਹੈ ਨਾ, ਤੇ ਇਹ 80% ਹਾਈ ਆ, ਹੈ ਨਾ। ਤੇ ਜਦ ਕਿ ਇਹਦੇ ਆਪਾਂ ਕਾਊਂਟਰ ਪਾਰਟ ਦੂਸਰਾ ਅਸੀਂ ਗੱਲ ਕਰ ਲਈਏ ਤੇ ਇਕਨੋਮਿਕ ਸਟੇਬਿਲਿਟੀ ਜਾਂ ਪੋਲੀਟੀਕਲ ਸਟੇਬਿਲਿਟੀ ਵਾਲੇ ਏਰੀਆ ਜਿਹੜਾ ਕਿੱਤਾ ਯੂਰਪ, ਉਹਦੇ ਕੰਪੈਰੀਟਿਵ ਅਸੀਂ ਗੱਲ ਕਰਦੇ ਤਾਂ ਯੂਰਪ ਵਿੱਚ ਸਿਰਫ 20% ਹਾਈ ਆ, ਜਦ ਕਿ ਅਮਰੀਕਾ ਵਿੱਚ ਜਿਹੜੀ ਗਿਣਤੀ ਆ 80% ਹਾਈ ਮਿਲੀ ਗਈ ਹੈ ਰਿਪੋਰਟ ਦੇ ਅਨੁਸਾਰ। ਠੀਕ ਹੈ, ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਕਹਿਣ ਦਾ ਮਤਲਬ ਇਹ ਹੈ ਕਿ ਅਮਰੀਕਾ ਆਪਣੇ ਕਾਊਂਟਰ ਪਾਰਟਸ ਨੂੰ ਤੋਂ ਕਾਫੀ ਅੱਗੇ ਜਾ ਰਿਹਾ। ਸੋ ਇਹਦਾ ਇੱਕ ਮੈਂ ਇਹ ਸੋਚਦਾ ਵੀ ਜਦੋਂ ਮੈਂ ਇਹ ਰਿਪੋਰਟ ਪੜ੍ਹ ਰਿਹਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਬਾਰ-ਬਾਰ ਇਹ ਗੱਲ ਆਉਂਦੀ ਕਿ ਫੈਡਰਲ ਰਿਜ਼ਰਵ ਜਿਹਦੇ ਬਾਰੇ ਹੁਣ ਕਹਿੰਦੇ ਵੀ ਉਹ ਆਪਣੇ ਉਹ ਕਿਉਂ ਨਹੀਂ ਸੁੱਟਦਾ ਇੰਟਰਸਟ ਰੇਟ, ਹੈ ਨਾ। ਇੱਕ ਉਹਨਾਂ ਦੇ ਲਈ ਡੇਟਾ ਹੁੰਦਾ, ਉਹ ਹੁੰਦਾ ਜੌਬ ਦਾ ਡੇਟਾ, ਹੈ ਨਾ। ਉਹ ਜੌਬ ਡੇਟਾ ਕਹਿੰਦੇ ਉਹ ਸਟਿਲ ਬਹੁਤ ਸਟਰੋਂਗ ਆ, ਜਦ ਕਿ ਆਪਾਂ ਨਾਰਮਲੀ ਇਹ ਗੱਲ ਕਰਦੇ ਕਿ ਵੱਡੀਆਂ ਕੰਪਨੀਆਂ ਦੇ ਲੇ ਆਫ ਹੋ ਰਹੀਆਂ, ਹੈ ਨਾ। ਐਗਜ਼ੈਕਟਲੀ। ਜੌਬ ਡੇਟਾ ਐਡਾ ਸਟਰੋਂਗ ਕਿਉਂ ਆ? ਸੋ ਮੈਨੂੰ ਜਦੋਂ ਰਿਪੋਰਟ ਪੜ੍ਹਦਾ ਸੀ, ਸੋ ਮੈਂ ਸ਼ਾਇਦ, ਹੈ ਨਾ, ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਵੀ ਦੋਨਾਂ ਚੀਜ਼ਾਂ ਨੂੰ ਵੀ ਕਨੈਕਟ ਕਰਕੇ ਦੇਖਣਾ ਬਣਦਾ ਕਿ ਜਿਹੜੇ ਲੋਕੀ ਲੇ ਆਫ ਹੋ ਗਏ ਉਹਨਾਂ ਨਵੀਆਂ ਜੌਬਾਂ ਲੱਭਣ ਵਿੱਚ ਵੀ ਸ਼ਾਇਦ ਉਨੀ ਜ਼ਿਆਦਾ ਮੁਸ਼ਕਲ ਨਹੀਂ ਆਈ। ਆਫ ਕੋਰਸ ਮੇਬੀ ਉਨੀਆਂ ਹਾਈ ਪੇਡ ਜੌਬ ਨਾ ਹੋਣ, ਪਰ ਕਾਫੀ ਜਿਹੜੀਆਂ ਸਟਾਰਟਅਪਸ ਆ ਕਿਉਂਕਿ ਇਹਨਾਂ ਨੂੰ ਹਾਈਲੀ ਟ੍ਰੇਨਡ ਪੀਪਲ ਚਾਹੀਦੇ ਆ, ਸੋ ਇਹ ਕਰਕੇ ਸ਼ਾਇਦ ਉਹ ਜਿਹੜਾ ਜੌਬ ਰਿਪੋਰਟ ਆ ਉਹ ਸਟਰੋਂਗ ਦਿਖਦੀ ਆ ਰਹੀ ਹੈ, ਹੋ ਸਕਦਾ ਇੱਕ ਕਾਰਨ। ਜੀ ਜੀ, ਨਹੀਂ ਠੀਕ ਹੈ। ਤੇ ਸਿਲੀਕਨ ਵੈਲੀ ਤੋਂ ਬਾਹਰ ਨੇ ਪੂਰੇ ਅਮਰੀਕਾ ਦੇ ਵਿੱਚ ਇਹ ਜਿਹੜਾ ਸਟਾਰਟਅਪ ਕਲਚਰ ਆ ਇਹ ਘਰ ਕਰ ਰਿਹਾ ਆ, ਇਹਦੇ ਕੀ ਮਾਇਨੇ? ਹਾਂਜੀ, ਸੋ ਇਹਦਾ ਰਾਜਕਰਨ ਮਾਇਨਾ ਇਹ ਆ ਕਿ ਇਹਨੂੰ ਵੀ ਆਪਾਂ ਮਲਟੀ ਡਾਈਮੈਂਸ਼ਨਲ ਦੇ ਹਿਸਾਬ ਦੇ ਨਾਲ ਦੇਖਿਆ ਜਾ ਸਕਦਾ ਇਹਨੂੰ, ਕਿ ਇਹਦੇ ਮੈਨੂੰ ਤਾਂ ਇਹ ਲੱਗਦਾ ਕਿ ਇੱਕ ਆਪਾਂ ਪ੍ਰਾਇਮਰੀਲੀ ਗੱਲ ਕਰਦੇ ਨਾ ਕਿ ਜਦੋਂ ਅਸੀਂ ਟੈਕ ਦੀ ਗੱਲ ਕਰਦੇ ਤੇ ਟੈਕ ਦੇ ਵਿੱਚ ਡਿਸਪ੍ਰੋਪੋਰਸ਼ਨਲੀ ਜਿਹੜਾ ਪੈਸਾ ਹੈਗਾ ਉਹ ਟੈਕਨੀਕਲ ਲੋਕਾਂ ਕੋਲ ਆ ਜਾਂਦਾ। ਸੋ ਟੈਕ ਵਿੱਚ ਕੋਈ ਬੰਦਾ ਜੌਬ ਕਰਦਾ ਵਰਸਸ ਰੈਗੂਲਰ ਜੌਬ ਕਰਦਾ ਬੰਦਾ, ਹੈ ਨਾ, ਟੈਕ ਵਾਲੇ ਆਫ ਕੋਰਸ ਕੰਪੈਰੀਟਿਵਲੀ ਹਾਈਲੀ ਪੇਡ ਹੁੰਦੇ ਆ। ਸੋ ਉਹਦੇ ਕਰਕੇ ਜਿਹੜੀ ਕੰਸੈਂਟਰੇਸ਼ਨ ਆਫ ਵੈਲਥ ਆ ਉਹ ਇੱਕ ਖਿੱਤੇ ਵਿੱਚ ਜ਼ਿਆਦਾ ਜਮ੍ਹਾਂ ਹੋ ਜਾਂਦੀ ਹੈ।
ਸਿਲੀਕਨ ਵੈਲੀ ਦੇ ਵਿੱਚ ਇਹ ਕਿਹਾ ਜਾਂਦਾ ਕਿ ਪਰ ਜਿਹੜਾ ਸਿਲੀਕਨ ਵੈਲੀ ਆ ਤਾਂ ਪੈਨਿਨਸੂਲਾ ਏਰੀਆ ਉਹਦੇ ਵਿੱਚ ਜਿਹੜੇ ਬਿਲੀਅਨਰ ਪਰ ਸਕੁਅਰ ਮਾਈਲ ਆ ਉਹ ਉਹਨਾਂ ਦੀ ਗਿਣਤੀ ਦੁਨੀਆ ਭਰ ਚ ਹੋਰ ਕਿਤੇ ਵੀ ਇੰਨੀ ਸ਼ਾਇਦ ਨਾ ਹੋਵੇ ਜਿੰਨੀ ਇੱਥੇ। ਸਹੀ ਗੱਲ ਆ। accumulation of wealth ਹੋ ਜਾਂਦੀ। ਸੋ of course ਉਹਦੇ ਅਕੋਰਡਿੰਗਲੀ ਰੀਅਲ ਏਸਟੇਟ ਵੀ ਦੇਖ ਲਓ ਨਾ, $10 of million ਦੇ ਘਰ ਆ ਉਸ ਖਿੱਤੇ ਦੇ ਵਿੱਚ। ਪਰ ਇਹ ਆ ਵੀ ਹੁਣ ਜਿਹੜੀ ਡਿਸਟ੍ਰੀਬਿਊਸ਼ਨ ਆ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਦੋਂ ਛੋਟੀਆਂ ਸਟਾਰਟਅਪ ਸਾਹਮਣੇ ਆਉਂਦੀਆਂ ਉਸ ਏਰੀਏ ਦੇ ਵਿੱਚੋਂ, ਕਿਉਂਕਿ ਇੱਕ ਮਾਰਕੀਟ ਤਾਂ ਨਾ ਸੇਮ ਕੰਪੀਟ ਕਰਨੀ ਆ। ਜੇ ਪ੍ਰੋਡਕਟ ਕਿਸੇ ਨੇ ਵਧੀਆ ਬਣਾਇਆ ਥੋੜੀ ਮੈਟਰ ਕਰਦਾ ਕਿ ਤੁਸੀਂ ਸਿਲੀਕਨ ਵੈਲੀ 'ਚ ਬਣਾਇਆ ਕਿ ਤੁਸੀਂ ਰਿਮੋਟ ਏਰੀਆ ਆਫ ਯੂਟਾ ਬਣਾਇਆ, ਐਸ ਲੌਂਗ ਐਸ ਤੁਹਾਡਾ ਪ੍ਰੋਡਕਟ ਕੰਪੈਟੀਬਲ ਆ, ਮਾਰਕੀਟ ਤਾਂ ਤੁਸੀਂ ਸੇਮ ਵਿੱਚ ਹੀ ਸੈੱਲ ਕਰਨਾ। ਹਾਂ, ਜਿਹੜੀ ਉਹਦੀ ਇਨਪੁਟ ਕਾਸਟ ਆ ਉਹ ਯੂਟਾ ਵਿੱਚ ਘੱਟ ਹੋਏਗੀ ਕੰਪੈਰੀਟਿਵਲੀ। ਮੈਂ ਮਤਲਬ ਬੜੇ ਸਿੱਧ ਪੱਧਰੇ ਗੱਲਾਂ ਵਿੱਚ ਗੱਲ ਕਰਿਆ। ਆਫ ਕੋਰਸ ਹੋਰ ਵੀ ਡਾਇਨਾਮਿਕਸ ਇਸ ਚੀਜ਼ ਦੇ ਹੁੰਦੇ ਆ, ਵਰਕ ਫੋਰਸ ਕਿੰਨੀ ਸਕਿਲਡ ਵਰਕ ਫੋਰਸ ਆ, ਹੈ ਨਾ, ਕਿੰਨਾ ਤੁਹਾਡੇ ਕੋਲ ਇਨਫਰਾਸਟ੍ਰਕਚਰ, ਉਹ ਇੱਕ ਵੱਖਰੀ ਗੱਲ ਆ। ਪਰ ਮੈਂ ਸਿੱਧ ਪੱਧਰੀ ਜੀ ਗੱਲ ਕਰ ਰਿਹਾ। ਤੁਸੀਂ ਕਿਹਾ ਵੀ ਉਹਦਾ ਇੰਪੈਕਟ ਕੀ ਹੋਊਗਾ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਛੋਟੇ ਟਾਊਨ ਆ ਅਮਰੀਕਾ ਦੇ ਉਹ ਗੋਸਟ ਟਾਊਨ ਬਣ ਰਹੇ ਸੀ, ਹੈ ਨਾ। ਸੋ ਇਹ ਆ ਵੀ ਜਿਹੜਾ ਟੈਕ ਬੂਮ ਹਰ ਜਗ੍ਹਾ ਦੇ ਉੱਤੇ ਛੋਟੇ ਟਾਊਨਸ ਦੇ ਵਿੱਚ ਵੀ ਆਉਣ ਦਾ ਕਾਰਨ ਹੈ, ਅਤੇ ਕਰਕੇ ਉਹ ਜਿਹੜੀ ਟਾਊਨਸ ਦੀ ਇਕੋਨਮੀ ਹੈ, ਸ਼ਹਿਰਾਂ ਦੀ, ਛੋਟੇ ਸ਼ਹਿਰਾਂ ਦੀ ਇਕੋਨਮੀ ਆ, ਉਹ ਵੀ ਬੂਮ ਕਰੇਗੀ, ਜਿਹਦੇ ਕਰਕੇ ਜਿਹੜੀ ਵੈਲਥ ਦੀ, ਪੈਸੇ ਦੀ ਡਿਸਟ੍ਰੀਬਿਊਸ਼ਨ ਆ ਉਹਦੇ ਵਿੱਚ ਥੋੜੀ ਜਿਹੀ ਜਿਹੜਾ ਗੈਪ ਬਹੁਤ ਜ਼ਿਆਦਾ ਵੱਧ ਰਿਹਾ ਉਹਦੇ ਉੱਤੇ ਥੋੜਾ ਜਿਹਾ ਫਰਕ ਪਊਗਾ। ਵਰਕ ਲਾਈਫ ਬੈਲੈਂਸ ਦਾ ਵੀ ਦੂਸਰੀ ਚੀਜ਼ ਆ ਫਰਕ ਪਊਗਾ, ਕਿਉਂਕਿ ਲੋਕੀ ਨੂੰ ਆਪਣਾ ਘਰ ਪਰਿਵਾਰ ਛੱਡ ਕੇ ਸਿਲੀਕਨ ਵੈਲੀ ਵਿੱਚ ਮੂਵ ਕਰਨ ਦੀ ਲੋੜ ਨਹੀਂ, ਜਾਂ ਇਹੋ ਜਿਹੇ ਟੈਕ ਹਬਸ ਦੇ ਵਿੱਚ ਮੂਵ ਕਰਨ ਦੀ ਲੋੜ ਨਹੀਂ ਜਿੱਥੇ ਉਹ ਘਰ ਅਫੋਰਡ ਨਹੀਂ ਕਰ ਸਕਦੇ, ਹੈ ਨਾ। ਤੇ ਪਰ ਉਹ ਕਿਉਂਕਿ ਪੈਸੇ ਉੱਥੇ ਵੱਧ ਕਮਾਉਂਦੇ, ਜਾਂ ਕਈ ਲੋਕ ਹੈ ਨਾ ਕਮਿਊਟ ਬਹੁਤ ਬਹੁਤ ਲੰਬਾ ਕਰਦੇ ਆ। ਸੋ ਲੋਕਾਂ ਦੀ ਜਦੋਂ ਅਸੀਂ ਛੋਟੇ ਟਾਊਨਸ ਦੇ ਵਿੱਚ ਅਸੀਂ ਸਟਾਰਟਅਪ ਕਲਚਰ ਨੂੰ ਅਸੀਂ ਦੇਖ ਰਹੇ ਹਾਂ, ਤੇ ਉਹਦੇ ਨਾਲ ਇਹ ਸਾਰੇ ਲੋਕਾਂ ਦੀ ਮੈਂਟਲ ਹੈਲਥ ਦੇ ਉੱਤੇ, ਵਰਕ ਲਾਈਫ ਬੈਲੈਂਸ ਉੱਤੇ ਵੀ ਇਹਦਾ ਬਹੁਤ ਇੰਪੈਕਟ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਦੇਖਣ ਨੂੰ ਮਿਲੂਗਾ। ਠੀਕ ਹੈ। ਠੀਕ ਹੈ। ਸੋ ਇਹ ਹੁਣ ਜਿੱਦਾਂ ਕਹਿ ਲਓ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਵਰਕ ਕਲਚਰ ਦਾ ਫਰਕ ਪੈ ਰਿਹਾ, ਨਵੀਆਂ ਸਟਾਰਟਅਪਸ ਜਿਹੜੀਆਂ ਉਹ ਆ ਰਹੀਆਂ ਆ, ਕੀ ਇਹ ਸਾਰਾ ਕੁਛ ਜਿਹੜੇ ਪ੍ਰੋਡਕਟਿਵਿਟੀ ਆ, ਮੇਨ ਮੁੱਦਾ ਤਾਂ ਉਹੀ ਆ ਵੀ ਕਿੱਦਾਂ ਜਿਹੜਾ ਕੰਮ ਤੇਜ਼ੀ ਦੇ ਨਾਲ ਜਿਹੜਾ ਵੀ ਉਹ ਹੋਵੇ, ਉਸ ਦੇ ਉੱਤੇ ਕੋਈ ਐਕਚੁਅਲੀ ਇਹਦਾ ਅਸਰ ਵੀ ਆ? ਹਾਂਜੀ ਰਾਜਕਰਨ, ਆਉਣ ਵਾਲਾ ਟਾਈਮ ਜਿਹੜਾ ਨਾ ਉਹਨੂੰ ਇਹਦੇ ਵਿੱਚ ਇਹ ਚੀਜ਼ ਦੱਸੇਗੀ, ਕਿਉਂਕਿ ਜਿਹੜਾ ਸਟਾਰਟਅਪ ਜਦੋਂ ਤੁਸੀਂ ਨਵੀਂ ਕੋਈ ਚੀਜ਼ ਫਾਰਮ ਕਰਦੇ ਆ, ਹੈ ਨਾ, ਤੇ ਉਹਦੇ ਵਿੱਚ ਉਨੀ ਐਫੀਸ਼ੀਐਂਸੀ ਸ਼ਾਇਦ ਨਹੀਂ ਹੁੰਦੀ। ਸੋ ਇਹਦੇ ਲਈ ਨਾ ਇਹਨੂੰ ਸਮਝਣਾ ਹੋਏ ਤੇ ਇਹਦੇ ਲਈ ਇੱਕ ਪੈਰਾਡੌਕਸ, ਇੱਕ ਥਿਊਰੀ ਆ, ਉਹਨੂੰ ਕਿਹਾ ਜਾਂਦਾ ਸੋਲੋ ਪੈਰਾਡੌਕਸ। ਓਕੇ, ਠੀਕ ਆ। ਉਹ ਬੇਸਿਕਲੀ ਰਾਬਰਟ ਸੋਲੋ ਕਰਕੇ ਇੱਕ ਬੰਦਾ ਸੀ, ਇਕੋਨੋਮਿਸਟ ਸੀ, ਇਹਨੇ 5ਵੇਂ ਨੋਬਲ ਪ੍ਰਾਈਜ਼ ਵੀ ਜਿੱਤਿਆ ਸੀ। ਤੇ ਕਹਿੰਦੇ ਉਹਦੀ ਇਹ ਥਿਊਰੀ ਮੰਨਣੀ ਸੀ ਕਿ ਸੀ ਦਾ ਕੰਪਿਊਟਰ ਇਜ਼ ਐਵਰੀਵੇਅਰ ਬਟ ਇਨ ਪ੍ਰੋਡਕਟਿਵਿਟੀ ਸਟੈਟਿਸਟਿਕਸ। ਸ਼ੁਰੂ ਵਿੱਚ ਹੈ ਨਾ, ਜਦੋਂ ਕੰਪਿਊਟਰ 1987 ਉਹ ਟਾਈਮ ਆ ਜਦੋਂ ਸ਼ੁਰੂ ਦੇ ਵਿੱਚ ਕੰਪਿਊਟਰ ਜਿਹੜੇ ਉਹ ਕਾਫੀ ਪਪੂਲਰ ਹੋਣੇ ਸ਼ੁਰੂ ਹੋਏ ਸੀ, ਹੈ ਨਾ। ਤੇ ਉਹਦੇ ਵਿੱਚ ਇਹ ਕਹਿੰਦਾ ਸੀ ਕਿ ਆਪਾਂ ਹਰ ਪਾਸੇ ਕੰਪਿਊਟਰ ਏਜ ਦੇਖਦੇ ਹਾਂ, ਪਰ ਪ੍ਰੋਡਕਟਿਵਿਟੀ ਤੇ ਸਟੈਟਿਸਟਿਕਸ ਦੇਖੀਏ ਤਾਂ ਸ਼ਾਇਦ ਉਨੀ ਤਰੱਕੀ ਨਹੀਂ ਹੈਗੀ। ਓਕੇ, ਅਸੀਂ ਕੀ ਦੇਖਿਆ ਕਿ ਉਹ ਤੋਂ ਇੱਕ ਦਹਾਕਾ ਬਾਅਦ ਜਦੋਂ ਉਹਨਾਂ ਦੀ ਇੰਪਲੀਮੈਂਟੇਸ਼ਨ ਆ ਗਈ, ਜਦ ਇੰਪਲੀਮੈਂਟੇਸ਼ਨ ਹੋਈ, ਤੇ ਉਹ ਜਿਹੜੇ ਓਵਰ ਦਾ ਪੀਰੀਅਡ ਆਫ ਟਾਈਮ, ਇੱਕ ਦਹਾਕੇ ਬਾਅਦ, ਹੈ ਨਾ, ਉਹ ਜਿਹੜਾ ਪੈਰਾਡੌਕਸ ਆ ਰਿਜ਼ੋਲਵ ਹੋ ਗਿਆ ਸੀ। ਸਾਨੂੰ ਦੇਖਿਆ ਪ੍ਰੋਡਕਟਿਵਿਟੀ ਬਹੁਤ ਜ਼ਿਆਦਾ ਵਧੀ। ਆਪਾਂ 1990 ਦੇ ਦਹਾਕੇ ਦੇ ਮਿਡ 'ਚ ਆਪਾਂ ਗੱਲ ਕਰ ਲਈਏ ਤੇ ਪ੍ਰੋਡਕਟਿਵਿਟੀ ਇੱਕੋ ਦਮ ਜਿਹੜੀ ਬਹੁਤ ਵੱਧ ਗਈ, ਹੈ ਨਾ। ਸੋ ਉਹਦੇ ਵਿੱਚ ਆਪਾਂ ਇਹ ਗੱਲ ਕਰ ਸਕਦੇ ਕਿ ਜਿਹੜੇ ਸਟਾਰਟਅਪਸ ਦੇ ਇਸ ਟਾਈਮ ਦੇ ਉੱਤੇ ਪ੍ਰੋਡਕਟਿਵਿਟੀ ਉੱਤੇ ਜਿਹੜਾ ਸਭ ਤੋਂ ਵੱਧ ਆਪਾਂ ਡੇਟਾ ਦੇਖਦੇ ਹਾਂ, ਉਹਦਾ ਫਾਇਦਾ ਹੋਏ, ਉਸ ਲਈ ਸ਼ਾਇਦ ਉਹਨੇ 10 ਸਾਲ ਨਾ ਲੱਗਣ, ਕਿਉਂਕਿ ਟੈਕਨੋਲੋਜੀ ਕਾਫੀ ਤੇਜ਼ੀ ਨਾਲ ਵਧੀ ਹੈ। ਪਰ ਅਗਲੇ 2-3 ਸਾਲਾਂ ਵਿੱਚ ਅਫਕੋਰਸ ਐਕਸਪੈਕਟਡ ਹੀ ਆ ਕਿ ਪ੍ਰੋਡਕਟਿਵਿਟੀ ਜਿਹੜੀ ਆ ਉਹ ਵਧੇਗੀ, ਕਿਉਂਕਿ ਜਿਹੜਾ ਪੈਰਾਡੌਕਸ ਆ ਅਸੀਂ ਪਿੱਛੇ ਵੀ ਬਾਰ-ਬਾਰ ਦੇਖਿਆ, ਜਦੋਂ ਨਵੀਂ ਟੈਕਨੋਲੋਜੀ ਆਉਂਦੀ ਆ, ਇੰਪਲੀਮੈਂਟ ਹੁੰਦੀ ਆ, ਜਿਹੜੇ ਵੀ ਤੇ ਵਿਜ਼ਨਰੀ ਹੁੰਦੇ ਆ ਉਹ ਤੇ 7-10 ਸਾਲ ਬਾਅਦ ਤਾਂ ਦੇਖ ਲੈਂਦੇ ਆ ਤੇ ਉੱਤੇ ਕੰਮ ਕਰੀ ਜਾਂਦੇ ਆ। ਪਰ ਇਮੀਡੀਏਟ ਜੇ ਅਸੀਂ ਦੇਖਿਆ ਜਾਏ ਵੀ ਝਟਪਟ ਆ ਚੀਜ਼ ਨੂੰ ਅਪਲਾਈ ਕੀਤਾ ਤੇ ਅਗਲੇ ਦਿਨ ਆਪਾਂ ਨੂੰ ਰਿਜ਼ਲਟ ਮਿਲ ਗਏ, ਉਦਾਂ ਦੇ ਸ਼ਾਇਦ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਪਰ ਓਵਰ ਦਾ ਪੀਰੀਅਡ ਆਫ ਟਾਈਮ ਜਿਹੜੇ ਆਪਾਂ ਗੱਲ ਪਹਿਲਾਂ ਕੀਤੀ ਕਿ ਐਫੀਸ਼ੀਐਂਸੀ ਜਿਹੜੀ ਚੀਜ਼ਾਂ ਦੀ ਅਫਕੋਰਸ ਵਧੇਗੀ, ਤੇ ਉਹ ਐਫੀਸ਼ੀਐਂਸੀ ਦੇ ਕਾਰਨ ਰਾਜਕਰਨ ਜਿਹੜੇ ਇਹ ਇੰਪੈਕਟ ਜਿਹੜਾ ਇਕੋਨਮੀ ਦੇ ਉੱਤੇ ਜਾਂ ਲੋਕਾਂ ਦੀ ਲਾਈਫ ਦੇ ਉੱਤੇ ਇਹ ਜ਼ਰੂਰ ਪਾਊ। ਕਿ ਮੈਨੂੰ ਲੱਗਦਾ ਇੱਕ ਬਹੁਤ ਵਧੀਆ
ਇੱਕ ਮੌਕਾ, ਇੱਕ ਓਪਰਚੁਨਿਟੀ ਆ। ਸਾਨੂੰ ਸਾਰਿਆਂ ਨੂੰ ਜਿਹੜੇ ਵੀ ਸੋਚ ਰਹੇ ਆ, ਜਿਹੜੇ ਲੀਡਰਸ਼ਿਪ ਦੇ ਲੋਕ ਵਿੱਚ ਹੈਗੇ ਆ, ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ, ਤਾਂ ਜਿਹੜੇ ਅਮਰੀਕਾ ਦੇ ਵਿੱਚ ਬਿਲੀਵ ਕਰਦੇ ਆ, ਹੈ ਨਾ, ਤੇ ਉਹਨਾਂ ਦੇ ਲਈ ਇੱਕ ਵਧੀਆ ਓਪਰਚੁਨਿਟੀ ਆ। ਆਪਾਂ ਰਾਈਟ ਮੂਮੈਂਟ ਦੇ ਉੱਤੇ ਬੈਠੇ ਆ, ਦੋ ਕਾਰਨਾਂ ਕਰਕੇ। ਇੱਕ ਸੈਕਿੰਡ, ਮਾਫੀ ਚਾਹੁੰਦਾ ਜੀ। ਦੋ ਕਾਰਨਾਂ ਕਰਕੇ। ਇੱਕ ਤਾਂ ਇਹ ਆ ਵੀ ਟੈਕਨੋਲੋਜੀ ਜਿਹੜੀ ਆ ਉਹ ਸੌਖੀ ਹੋਈ ਜਾਂਦੀ ਹੈ ਦਿਨੋਂ ਦਿਨ, ਆਮ ਲੋਕਾਂ ਦੀ ਪਹੁੰਚ ਵਿੱਚ ਹੋਈ ਜਾਂਦੀ ਹੈ। ਦੂਸਰੀ ਚੀਜ਼ ਇਹ ਹੈ ਕਿ ਆਪਾਂ ਐਸੇ ਟਾਈਮ ਦੇ ਉੱਪਰ ਬੈਠੇ ਹਾਂ, ਜਿਹਦੀ ਆਪਾਂ ਹੁਣ ਇਕਨੋਮਿਕਸ ਦੀ ਵੀ ਆਪਾਂ ਗੱਲ ਕੀਤੀ ਕਿ ਸਟਾਰਟਅਪ ਬੂਮ ਦੇ ਕਲਚਰ ਦੇ ਉੱਪਰ, ਕਿ ਜਿਹੜੀ ਜਗ੍ਹਾ ਤੇ ਭਾਵੇਂ ਤੁਸੀਂ ਛੋਟੀ ਜਗ੍ਹਾ ਤੇ ਵੀ ਬੈਠੇ ਹੋ, ਜੇ ਤੁਹਾਡੇ ਦਿਮਾਗ 'ਚ ਆਈਡੀਆ ਹੈਗਾ ਟੈਕਨੋਲੋਜੀ ਬਹੁਤ ਕੰਪੈਰੇਟਿਵਲੀ ਬਹੁਤ ਚੀਪ ਹੈ ਇੰਪਲੀਮੈਂਟ ਕਰਨ ਦੇ ਲਈ, ਤੁਸੀਂ ਕੋਈ ਵੀ ਜੇ ਸਟਾਰਟਅਪ ਦਾ ਬੈਂਡ ਵੈਗਨ ਉੱਤੇ ਤੁਸੀਂ ਜੰਪ ਕਰਨਾ ਚਾਹੁੰਦੇ ਹੋ, ਆਈ ਥਿੰਕ ਇਹ ਇੱਕ ਵਧੀਆ ਗੁੱਡ ਓਪਰਚੁਨਿਟੀ ਤੇ ਗੁੱਡ ਟਾਈਮ। ਜੀ ਜੀ, ਬਿਲਕੁਲ। ਤੇ ਹਰਵਿੰਦਰ, ਇੱਕ ਆਪਾਂ ਇੱਥੇ ਛੋਟੀ ਜਿਹੀ ਬ੍ਰੇਕ ਲੈ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ, ਤੇ ਫਿਰ ਜਿਹੜੀਆਂ ਕੁਝ ਨਿਊਜ਼ ਚੱਲ ਰਹੀਆਂ ਆ ਟੈਕ ਦੀ ਇੰਡਸਟਰੀ ਦੇ ਵਿੱਚ, ਉਹਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਾਰੇ ਮਾਣਿਕ ਸਰੋਤਿਆਂ ਨੂੰ ਫੇਰ ਤੋਂ ਨਿੱਘਾ ਜੀ ਆਏ ਆਪਣੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸੋ ਅੱਗੇ ਹੁਣ ਵਧਦੇ ਹਾਂ, ਜਿਹੜੀ ਆਪਾਂ ਦੇਖ ਰਹੇ ਹਾਂ ਵੀ ਇਕੋਨੋਮਿਸਟ ਦੇ ਜਿਹੜਾ ਮੈਗਜ਼ੀਨ ਦੇ ਉੱਤੇ ਜਿਹੜੇ ਆਰਟੀਕਲ ਦੇ ਉੱਤੇ ਆਪਾਂ ਗੱਲਬਾਤ ਕੀਤੀ ਆ ਵੀ ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਸਟਾਰਟਅਪ ਬੂਮ ਜਿਹੜਾ ਉਹ ਨਜ਼ਰ ਆ ਰਿਹਾ ਆ। ਤੇ ਹੁਣ ਆਪਾਂ ਜੇ ਕੁਝ ਨਿਊਜ਼ ਦੇ ਉੱਤੇ ਗੱਲ ਕਰੀਏ, ਐਪਲ ਤੇ ਗੂਗਲ ਇਹਨਾਂ ਨੇ ਅਨਾਊਂਸ ਕੀਤਾ ਹੈ ਵੀ ਆਈਫੋਨ ਤੇ ਐਂਡਰੋਇਡ ਦੇ ਯੂਜ਼ਰਸ ਆ ਅਲਰਟ ਜਿਹੜੇ ਉਹ ਦੇਖਣਗੇ। ਐਪਲ ਬੜਾ ਨੋਟੋਰੀਅਸ ਰਿਹਾ ਆ, ਗੂਗਲ ਦੇ ਐਂਡਰੋਇਡ ਦੇ ਮੈਸੇਜਸ ਨੂੰ ਉਹਨਾਂ ਨੇ ਇੱਕ ਡਿਫਰੈਂਟ ਜਿਹਾ ਜਿਹੜਾ ਰੂਪ ਜਿਹੜਾ ਉਹ ਦੇਖ ਕੇ ਇੱਕ ਹਿਸਾਬ ਦੇ ਨਾਲ ਡੀਗ੍ਰੇਡ ਕਰਕੇ ਦਿਖਾਉਣਾ, ਜਾਂ ਕਹਿ ਲਓ ਵੀ ਪੂਅਰ ਜਿਹੜਾ ਉਹ ਸ਼ੋਅ ਕਰਨ ਦੀ ਗੱਲ ਕੀਤੀ ਆ। ਇਹ ਨੋਟੀਫਿਕੇਸ਼ਨ ਉਹਦੇ ਨਾਲ ਸੰਬੰਧਿਤ ਆ ਜਾਂ ਡਿਫਰੈਂਟ ਆ? ਰਾਜਕਨ ਇਹ ਥੋੜੇ ਡਿਫਰੈਂਟ ਆ, ਪਰ ਆਪਾਂ ਨਾ ਇਹ ਥੋੜੀ ਜਿਹੀ ਬੈਕਗਰਾਉਂਡ ਦੇ ਵਿੱਚ ਖਬਰ ਦੀ ਵਿੱਚ ਚਲੇ ਜਾਈਏ, ਤੇ ਆਪਾਂ ਜਦੋਂ ਟੈਕ ਤੇ ਖਬਰਾਂ ਕਰਦੇ ਹਾਂ, ਬਿਜ਼ਨਸ ਤੇ ਖਬਰਾਂ ਕਰਦੇ ਨਾ, ਤੇ ਉਹਦੇ ਵਿੱਚ ਕੁਛ ਚੀਜ਼ਾਂ ਧਿਆਨ ਰੱਖਣ ਦੀ ਬਹੁਤ ਲੋੜ ਆ ਆਪਾਂ ਨੂੰ, ਹੈ ਨਾ। ਉਹ ਤੋਂ ਇਹ ਸਾਰੀ ਸਮਝ ਆ ਜਾਊਗੀ ਚੀਜ਼ਾਂ ਦੀ, ਭਾਵੇਂ ਜਿਹੜੀ ਕੰਪੀਟੀਸ਼ਨ ਦੇ ਖੇਤਰ ਵਿੱਚ ਟੈਕ ਦੇ ਵਿੱਚ ਜਿੰਨੀਆਂ ਮਰਜ਼ੀ ਹੋਣ, ਪਰ ਫਿਰ ਵੀ ਕਿਸੇ ਨਾ ਕਿਸੇ ਖੇਤਰ ਵਿੱਚ ਇਹ ਚੀਜ਼ਾਂ, ਇਹ ਕੰਪਨੀਆਂ ਕੋਲੈਬੋਰੇਟ ਕਰ ਰਹੀਆਂ ਫॉर द ਬੈਟਰ ਗੁੱਡ। ਕਹਿਣ ਨੂੰ ਕਿਹਾ ਜਾਂਦਾ ਬੈਟਰ ਗੁੱਡ, ਪਰ ਠੀਕ ਆ, ਉਹ ਐਲੀਮੈਂਟ ਵੀ ਹੁੰਦਾ ਵਿੱਚ, ਪਰ ਉਹਨਾਂ ਦਾ ਇਹ ਹੁੰਦਾ ਕਿ ਜੇ ਅਸੀਂ ਕੋਲੈਬੋਰੇਟ ਕਰਕੇ ਕੋਈ ਮਿਊਚੁਅਲੀ ਬੈਨੀਫੀਸ਼ੀਅਲ ਗੱਲ ਦੇ ਉੱਤੇ ਜਿਹੜੀ ਦੋਹਾਂ ਕੰਪਨੀਆਂ ਦਾ ਫਾਇਦਾ ਹੋਏ, ਜਾਂ ਦੋਹਾਂ ਬਿਜ਼ਨਸਿਸ ਦਾ ਫਾਇਦਾ ਹੋਏ, ਜਾਂ ਉਹਨਾਂ ਦੀ ਸਾਥ ਦੋਹਾਂ ਬਿਜ਼ਨਸਿਸ ਦੀ ਇਕੱਠੀ ਵਰਤੀ ਆ, ਸੋ ਉਹਦੇ ਨਾਲ ਕਾਫੀ ਕੋਲੈਬੋਰੇਸ਼ਨ ਵੀ ਅਸੀਂ ਕੰਪਨੀਆਂ ਥਰੂ ਆਊਟ ਕੱਲੀ ਟੈਕ ਵਰਲਡ ਦੇ ਵਿੱਚ ਨਹੀਂ, ਬਿਜ਼ਨਸ ਵਰਲਡ ਦੇ ਵਿੱਚ ਇਹ ਚੀਜ਼ ਕੰਮ ਆਉਣਾ। ਹੁਣ ਆਪਾਂ ਗੱਲ ਕਰਦੇ ਹੈ ਕਿ ਸਾਨੂੰ ਪਤਾ ਕਿ ਓਵਰ ਦ ਪੀਰੀਅਡ ਆਫ ਟਾਈਮ, ਜਦੋਂ ਸਮਾਰਟਫੋਨਸ ਦਾ ਹੋਰ ਡਿਵਾਈਸਿਸ, GPS ਤੇ ਡਿਵਾਈਸਿਸ, GPS ਦੇ ਚੱਕ ਹੋਏ ਡਿਵਾਈਸਿਸ, ਉਹਦੇ ਨਾਲ ਤੁਹਾਡੀ ਐਕਟੀਵਿਟੀ ਨੂੰ ਟਰੈਕ ਕੀਤਾ ਜਾ ਸਕਦਾ ਜੀ। ਸੋ ਉਹਦੇ ਕਰਕੇ ਕੁਝ ਪ੍ਰਾਈਵੇਸੀ ਇਸ਼ੂਜ਼ ਵੀ ਸਾਰਿਆਂ ਦੇ ਸਾਹਮਣੇ ਆਉਂਦੇ ਆ, ਤੇ ਪ੍ਰਾਈਵੇਸੀ ਦੇ ਨਾਲ ਰਿਲੇਟਡ ਇਹ ਹੈ ਕਿ ਤੁਹਾਡੀ ਜਿਹੜੇ ਬੈਡ ਐਕਟਰ ਹੁੰਦੇ ਆ, ਕੋਈ ਸਟੇਟ ਲੈ ਲਓ, ਨੇਸ਼ਨ ਸਟੇਟ ਲੈ ਲਓ, ਜਾਂ ਤੁਹਾਡੇ ਕੋਈ ਉੱਦਾਂ ਹੀ ਉਹ ਤੁਹਾਡੀ ਐਕਟੀਵਿਟੀਜ਼ ਨੂੰ ਟਰੈਕ ਕਰ ਸਕਦੇ, ਡਾਟਾ ਚੋਰੀ ਕਰਨ ਵਾਲੇ ਕਾਫੀ ਚੀਜ਼ਾਂ। ਐਪਲ ਤੇ ਗੂਗਲ ਨੇ ਅਨਾਉਂਸ ਕੀਤਾ ਸੀ ਕਿ ਆਈਫੋਨ ਤੇ ਐਂਡਰੋਇਡ ਦੇ ਜਿਹੜੇ ਯੂਜ਼ਰ ਆ ਉਹ ਅਲਰਟ ਵੇਖਣਗੇ ਜਦੋਂ ਕੋਈ ਬਲੂਟੂਥ ਤੇ ਰਿਲੇਟਡ ਡਿਵਾਈਸਿਸ ਉਹਨਾਂ ਨੂੰ ਟਰੈਕ ਕਰ ਰਹੇ ਨੇ। ਖਾਸ ਤੌਰ ਤੇ ਫੋਨਾਂ ਦੇ ਵਿੱਚ ਤਾਂ ਟਰੈਕਿੰਗ ਡਿਵਾਈਸਿਸ ਹੁੰਦੀਆਂ, GPS ਹੁੰਦਾ ਹੀ ਆ, ਪਰ ਉੱਥੋਂ ਇਹ ਆ ਕਿ ਹੁਣ ਉਹਨਾਂ ਨੇ ਇੱਕ ਇੰਡਸਟਰੀ ਸਟੈਂਡਰਡ ਸੋਚਿਆ ਕਿ ਆਪਾਂ ਡਿਵੈਲਪ ਕਰਾਂਗੇ, ਜਿਹਦੇ ਉੱਤੇ ਕੰਮ ਕਰਨਗੇ, ਜਿਹਨੂੰ ਕਹਿੰਦੇ ਆ ਡਿਟੈਕਟਿੰਗ ਅਨਵਾਂਟਡ ਲੋਕੇਸ਼ਨ ਟਰੈਕਰਸ। ਠੀਕ ਆ, ਤੇ ਐਪਲ ਨੇ ਸੋਮਵਾਰ ਨੂੰ ਆਪਣਾ ਨਵਾਂ ਜਿਹੜਾ iOS ਬਣਾਇਆ ਜਾ ਰਿਹਾ, ਵੀ ਜਿਹੜਾ ਉਹਨਾਂ 17.5 ਨਵਾਂ iOS ਉਹਨਾਂ ਕੱਢਣਾ ਵਾ, ਉਹਦੇ ਵਿੱਚ ਇਹਨੂੰ ਇੰਟਰੋਡਿਊਸ ਕਰਨਗੇ। ਜਿਹੜਾ ਗੂਗਲ ਆ ਉਹਨਾਂ ਦੀ ਐਂਡਰੋਇਡ 6+ ਉਹ ਡਿਵਾਈਸਿਸ ਦੇ ਵਿੱਚ ਇਹ ਚੀਜ਼ ਦੀ ਹੋਊਗੀ। ਸੋ ਉਹਦੇ ਨਾਲ ਕੀ ਹੋਊਗਾ ਰਾਜਕਨ, ਕਿ ਜਿੱਦਾਂ ਮੈਂ ਮਿਸਾਲ ਲੈ ਲੈਣਾ ਕਿ ਜੇ 에ਅਰ ਟੈਗ ਜਿਹੜੇ ਲੋਕ ਯੂਜ਼ ਕਰਦੇ ਹੋਣਗੇ ਐਪਲ ਦੇ, ਹਾਂਜੀ, ਉਹ ਟਰੈਕਰ ਹੁੰਦੇ ਆ ਬੇਸਿਕਲੀ, ਨੋਨ ਟਰੈਕਰ ਵਰਤੇ ਜਾਂਦੇ। ਸੋ ਬੇਸਿਕਲੀ ਕੀ ਹੋਊਗਾ ਕਿ ਤੁਹਾਡੀ ਡਿਵਾਈਸ ਦੇ ਉੱਤੇ ਅਲਰਟ ਆ ਜਾਊਗਾ ਕਿ ਤੁਹਾਡੇ ਨਾਲ ਕੋਈ ਟਰੈਕਿੰਗ ਡਿਵਾਈਸ ਚੱਲ ਰਹੀ ਹੈ ਜਿਹੜੀ ਤੁਹਾਨੂੰ ਲਗਾਤਾਰ ਟਰੈਕ ਕਰ ਰਹੀ ਹੈ। ਸੋ ਇਸ ਨਾਲ ਇਹ ਹੋ ਜਾਊਗਾ ਕਿ ਜਿੱਦਾਂ ਮੰਨ ਲਓ ਕਿਸੇ ਨੇ ਤੁਸੀਂ ਬੈਗ ਚੱਕਿਆ ਹੋਇਆ, ਤੁਹਾਡਾ ਟਰੈਕਰ ਕੋਈ ਨਹੀਂ ਆ, ਤੁਸੀਂ ਅਨਵਾਂਟਡ ਟਰੈਕਰ ਕਿਸੇ ਨੇ ਤੁਹਾਡੇ ਬੈਗ ਵਿੱਚ ਟਰੈਕਰ ਪਾਤਾ ਜਾਂ ਹੋਰ ਡਿਵਾਈਸ ਪਾ ਦਿੱਤੀ ਆ,
ਜਿਹੜੀ ਤੁਹਾਡੀ ਮਰਜ਼ੀ ਨਾਲ ਨਹੀਂ ਚੱਲੇ, ਤੁਹਾਨੂੰ ਅਲਰਟ ਆ ਜਾਏਗਾ ਵੀ ਤੁਹਾਡੇ ਆਲੇ ਦੁਆਲੇ ਕੋਈ ਟਰੈਕਿੰਗ ਡਿਵਾਈਸ ਤੁਹਾਡੇ ਨਾਲ ਚੱਲ ਰਹੀ। ਸੋ ਵੈਸੇ ਤਾਂ ਕਹਿਣ ਨੂੰ ਕਾਮਨ ਸੈਂਸ ਹੀ ਲੱਗਦੀ ਆ, ਪਰ ਤੁਸੀਂ ਹੈਰਾਨ ਹੋਵੋਗੇ ਹੁਣ ਤੱਕ ਇਹ ਚੀਜ਼ ਅਵੇਲੇਬਲ ਨਹੀਂ ਸੀ। ਐਪਲ 에ਅਰ ਟੈਗ ਦਾ ਕਦੇ ਕਦੇ ਅਲਰਟ ਆ ਜਾਂਦਾ ਸੀ, ਪਰ ਕੋਈ ਸਪੈਸ਼ਲ ਕੰਡੀਸ਼ਨਸ ਦੇ ਉੱਪਰ। ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਊਗਾ ਕਿ ਤੁਹਾਡੀ ਕਾਰ ਦੇ ਵਿੱਚ ਕਿਸੇ ਨੇ ਕੋਈ ਟਰੈਕਿੰਗ ਚੀਜ਼ ਸੁੱਟ ਦਿੰਦਾ, ਜਾਂ ਤੁਹਾਡੇ ਫੋਨ ਦੇ ਤੁਹਾਡੇ ਕੋਈ ਇੰਸਟਾਲ ਕਰ ਦਿੰਦਾ ਤੁਹਾਡੇ ਰਿਮੋਟਲੀ ਤੁਹਾਡੀ ਡਿਵਾਈਸ ਦੇ ਉੱਤੇ, ਜਾਂ ਕੋਈ ਹੋਰ ਹਾਰਡਵੇਅਰ ਤੁਹਾਡੇ ਲਾਗੇ ਸਿਰਫ ਹੁੰਦਾ ਜਿਹੜੇ ਤੁਹਾਡੀ ਲੋਕੇਸ਼ਨ ਟਰੈਕ ਕਰ ਰਿਹਾ, ਤੇ ਤੁਹਾਨੂੰ ਉਹਦੇ ਨਾਲ ਦੀ ਨਾਲ ਅਲਰਟ ਆ। ਇਹ ਇਨਫੈਕਟ ਹਰਵਿੰਦਰ ਮੈਂ ਆਲਰੇਡੀ ਦੇਖਿਆ। 에ਅਰ ਟੈਗ ਮੇਰਾ ਨਹੀਂ ਸੀਗਾ, ਅਸੀਂ ਗੱਡੀ ਤੇ ਗਏ ਸੀ ਕਿਤੇ, ਉਹਨਾਂ ਨੇ ਗੱਡੀ ਦੇ ਵਿੱਚ 에ਅਰ ਟੈਗ ਲਾਇਆ ਸੀ, ਪਰ ਮੈਨੂੰ ਵੀ ਜਿਹੜੀ ਉਹ ਨੋਟੀਫਿਕੇਸ਼ਨ ਜਿਹੜੀ ਉਹ ਆ ਗਈ ਸੀ ਵੀ ਕੋਈ 에ਅਰ ਟੈਗ ਤੁਹਾਡੇ ਨਾਲ ਜਿਹੜਾ ਉਹ ਮੂਵ ਕਰ ਰਿਹਾ ਆ। ਇੰਟਰਸਟਿੰਗਲੀ ਅਜੇ 17.5 ਜਿਹੜਾ iOS ਦਾ ਆਪਰੇਟਿੰਗ ਸਿਸਟਮ ਆਇਆ ਨਹੀਂ ਆ, ਸੋ ਮੇ ਬੀ ਇਹ ਇਨਬਿਲਟ ਅਜੇ ਇਹ ਉਹਨਾਂ ਦੀ ਜਿਹੜੀ ਉਹ ਹੋਵੇ, ਜਾਂ ਉਹਨਾਂ ਨੇ ਕਿਤੇ ਜਿਹੜੇ ਪਹਿਲਾਂ ਟੈਸਟ ਕਰ ਰਹੇ ਹੋਣ ਉਹਦੇ ਵਿੱਚ, ਜਾਂ ਕੁਛ ਨਾ ਕੁਛ, ਬਟ ਇਹ ਗੁੱਡ ਫੀਚਰ ਹੋਊਗਾ। ਆਪਾਂ ਦੇਖਿਆ ਵੀ ਕਈ ਵਾਰੀ ਕਿਡਨੈਪਿੰਗ ਦੇ ਕੇਸ ਵੀ ਇਹਦੇ ਨਾਲ ਰਿਲੇਟਡ ਜਿਹੜੇ ਉਹ ਨਜ਼ਰ ਆਉਂਦੇ ਰਹੇ ਆ, ਜਾਂ ਅਸੌਲਟ ਦੇ, ਜਾਂ ਕਹਿ ਲਓ ਵੀ ਸਟਾਕਿੰਗ ਦੇ ਜਿਹੜੇ ਕੇਸਿਸ ਆ ਉਹ ਵੀ ਸਾਹਮਣੇ ਆਉਂਦੇ ਰਹੇ, ਵੀ ਕੋਈ ਕਿਸੇ ਦਾ ਜਿਹਨੇ ਪਿੱਛਾ ਕਰਨਾ ਵੀ ਉਹਦੇ ਬੈਗ ਦੇ ਵਿੱਚ ਜਾਂ ਉਹਦੇ ਸਮਾਨ ਦੇ ਵਿੱਚ ਜਾਂ ਕਿਸੇ ਤਰੀਕੇ ਉਹਦੇ ਵਿੱਚ 에ਅਰ ਟੈਗ ਪਾ ਕੇ ਜਿਹੜਾ ਉਹਦਾ ਪਿੱਛਾ ਜਿਹੜਾ ਉਹਨਾਂ ਨੇ ਉਹ ਕੀਤਾ ਸੀਗਾ। ਸੋ ਇਹ ਚੀਜ਼ਾਂ ਥੋੜਾ ਜਿਹਾ ਰਾਜਪੂਤ ਵਿੱਚ ਕਲੈਰੀਫਾਈ ਕਰ ਦਵਾਂ ਤੁਹਾਨੂੰ ਕਿ ਇਹ ਟੈਕਨੋਲੋਜੀ ਐਗਜ਼ਿਸਟ ਕਰਦੀ ਆ ਆਲਰੇਡੀ, ਪਰ ਹੁਣ ਸਮੱਸਿਆ ਇਹ ਹੈ ਕਿ ਜੇ ਤੁਹਾਡੇ ਕੋਲ ਆਈਫੋਨ ਆ, ਤੁਹਾਨੂੰ ਜਦੋਂ ਮੈਂ ਪਹਿਲਾਂ ਦੱਸਿਆ ਤੁਹਾਨੂੰ 에ਅਰ ਟੈਗ ਦਾ ਅਲਰਟ ਆ ਜਾਏਗਾ, ਪਰ ਜੇ ਐਂਡਰੋਇਡ ਬੇਸਡ ਡਿਵਾਈਸ ਉਹਦਾ ਐਪਲ ਚ ਅਲਰਟ ਨਹੀਂ ਆਉਣਾ, ਐਂਡ ਵਾਈਸ ਵਰਸਾ। ਹਾਂ, ਇੱਕ ਦੂਜੇ ਕ੍ਰਾਸ ਪਲੇਟਫਾਰਮ ਨਹੀਂ ਸੀਗਾ, ਕ੍ਰਾਸ ਪਲੇਟਫਾਰਮ ਨਹੀਂ ਆਉਂਦਾ ਹੈ ਨਾ। ਉਹਦੇ ਕਰਕੇ ਕੀ ਆ ਕਿ ਇਹ ਐਪਲ ਨੇ ਨਾ ਇਸ ਲਈ ਕੀ ਕੀਤਾ ਸੀ ਕਿ 2021 ਦੇ ਵਿੱਚ ਇੱਕ ਟਰੈਕਰ ਡਿਟੈਕਟ ਕਰਕੇ ਐਂਡਰੋਇਡ ਐਪ ਜਿਹੜੀ ਆ ਉਹ ਉਹਨਾਂ ਕੀਤੀ ਸੀਗੀ, ਤੇ ਐਂਡਰੋਇਡ ਡਿਵਾਈਸ ਦੇ ਉੱਪਰ ਤੁਸੀਂ ਐਪ ਲਾ ਲਓ, ਉਹਦਾ ਤੁਹਾਨੂੰ ਐਪਲ ਦਾ ਅਲਰਟ ਆ ਜਾਣਾ, ਠੀਕ ਹੈ ਜੀ। ਪਰ ਹੁਣ ਕੀ ਆ ਕਿ ਜਿਹੜਾ ਨਵੇਂ ਆਪਰੇਟਿੰਗ ਸਿਸਟਮ ਆ ਰਿਹਾ ਉਹਨਾਂ ਵਿੱਚ ਇਹ ਪ੍ਰੋਗਰਾਮ ਡਿਫਾਲਟ ਹੋਊਗਾ, ਆਪਰੇਟਿੰਗ ਸਿਸਟਮ ਦੇ ਵਿੱਚ ਇਨਬਿਲਟ ਆ ਜਾਣਾ। ਨਹੀਂ, ਇਹ ਵਧੀਆ, ਜ਼ਰੂਰੀ ਆ ਪਤਾ ਜਿਹੜਾ ਉਹ ਲੱਗਦਾ ਰਹੇ ਕ੍ਰਾਸ ਪਲੇਟਫਾਰਮ ਇਹਨਾਂ ਨੂੰ ਆਪਸ ਦੇ ਵਿੱਚ ਜਿਹੜਾ ਉਹ ਕਰਨਾ ਚਾਹੀਦਾ। ਐਂਟੀ ਸਟਾਕਿੰਗ ਜਿਹਨੂੰ ਬਲੂਟੂਥ ਅਲਰਟ ਕਹਿੰਦੇ ਆ, ਵੀ ਉਹ ਕਹਿੰਦੇ ਆ ਵੀ ਇਹਨਾਂ ਨੇ ਸੋਮਵਾਰ ਤੋਂ ਲਾਈਵ ਜਿਹੜੇ ਉਹ ਕਰ ਦੇਣੇ ਆ। ਬਟ ਹਾਂ, ਅੱਜ ਸਾਰਿਆਂ ਦੇ ਕੋਲ iOS ਤੇ ਉਹ ਐਂਡਰੋਇਡ 6.0 ਜਿਹੜਾ ਉਹ ਨਹੀਂ ਹੈਗਾ, ਤਾਂ ਜਦੋਂ ਆਊਗਾ ਤਾਂ ਉਦੋਂ ਆ ਜਾਣਗੇ। ਹਾਂਜੀ, ਇੱਕ ਮੈਂ ਚੀਜ਼ ਹੋਰ ਐਡ ਕਰਦਾ ਕਿ ਜਦੋਂ ਕੋਈ ਇੰਡਸਟਰੀ ਸਟੈਂਡਰਡ ਬਣਦਾ ਨਾ, ਕਿਉਂਕਿ ਆਫ ਕੋਰਸ ਗੂਗਲ ਤੇ ਐਂਡਰੋਇਡ ਤੇ iOS ਵੱਡੇ ਮਾਰਕੀਟ ਦੇ ਪਲੇਅਰ ਆ, ਤੇ ਜਿਹੜੇ ਛੋਟੇ ਮਾਰਕੀਟ ਦੇ ਵਿੱਚ ਫੋਨ ਦੇ ਪਲੇਅਰ ਆ ਉਹਨਾਂ ਨੂੰ ਫੋਲੋ ਕਰਨਾ ਹੀ ਪੈਣਾ ਹੈ ਨਾ। ਤੇ ਉਹ ਜਦੋਂ ਇੱਕ ਸਟੈਂਡਰਡ ਬਣ ਜਾਂਦਾ, ਤੇ ਐਪਲ ਨੇ ਆਪਣੀ ਜਿਹੜੀ ਜਾਣਕਾਰੀ ਦਿੱਤੀ ਉਹਦੇ ਵਿੱਚ ਇਹ ਕਿਹਾ ਕਿ ਜਿਹੜਾ ਹੋਰ ਵੀ ਇੰਟਰਨੈਸ਼ਨਲ ਕੰਪਨੀਆਂ ਹੈਗੀਆਂ ਜਿਹੜੀਆਂ ਬਲੂਟੂਥ ਟੈਗ ਬਣਾਉਂਦੀਆਂ, ਜਿਨ੍ਹਾਂ ਵਿੱਚ ਇੰਡੀਆ ਵਾਲੀ ਜੀਓ ਆ, ਜਾਂ ਮਟਰੋਲਾ ਵਾ, ਜਾਂ ਪੈਬਲ ਵੀ ਆ, ਯੂਫਾਈ ਆ, ਚਿਪੋਲੋ ਹੋ ਗਈਆਂ, ਹਨਾ, ਸਾਰੀਆਂ ਜਿਹੜੀਆਂ ਕੰਪਨੀਆਂ ਇਹ ਵੀ ਜਿਹੜੇ ਨਵੇਂ ਇੰਡਸਟਰੀਅਲ ਸਟੈਂਡਰਡਸ ਆ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਕੰਪਲਾਈ ਕਰਨੀਆਂ ਪੈਣਗੀਆਂ। ਡਲਟ ਕਹਿੰਦੇ ਆ ਜੀ, ਡਿਟੈਕਟਿੰਗ ਅਨਵਾਂਟਡ ਲੋਕੇਸ਼ਨ ਟਰੈਕਰਸ, ਇਹ ਜਿਹੜਾ ਪਲੇਟਫਾਰਮ ਕ੍ਰਾਸ ਪਲੇਟਫਾਰਮ ਜਿਹੜਾ ਉਹ ਇਹਨਾਂ ਨੇ ਓਪਨ ਕੀਤਾ, ਵਿਚ ਇਜ਼ ਅ ਗੁੱਡ ਨਿਊਜ਼। ਅਗਲੀ AI ਦੀ ਗੱਲ ਕਿਤੇ ਨਾ ਕਿਤੇ ਹੋ ਹੀ ਜਾਂਦੀ ਆ। US ਤੇ ਚਾਈਨਾ ਆਪਸ ਦੇ ਵਿੱਚ ਗੱਲਬਾਤ ਕਰਨਗੇ AI ਦੇ ਰਿਸਕ ਤੇ ਜਿਹੜੇ ਉਹ ਸੇਫਟੀ ਨੂੰ ਜਿਹੜਾ ਉਹ ਲੈ ਕੇ। ਰਾਸ਼ੀ ਨੇ ਪਹਿਲਾਂ ਗੱਲ ਕਰਦੇ ਨੇ ਬਿਜ਼ਨੈਸਿਸ ਵੀ ਜਿਹੜੇ ਹੁੰਦੇ ਆ, ਭਾਵੇਂ ਇੱਕ ਦੂਜੇ ਨਾਲ ਸਿਰ ਵੱਢਵਾਂ ਵੈਰ ਹੋਵੇ, ਪਰ ਜਦੋਂ ਕੋਈ ਮਿਊਚੁਅਲ ਬੈਨੀਫਿਟ ਦੀ ਗੱਲ ਆਉਂਦੀ ਆ ਉਹਦੇ ਵਿੱਚ ਉਹ ਕੋਲੈਬੋਰੇਟ ਕਰ ਲੈਂਦੇ। ਸੇਮ ਥਿੰਗ ਜਿੱਦਾਂ, ਸੌਰੀ ਮੈਂ ਤੁਹਾਡੇ ਵਿੱਚ ਲਾਈਨ ਕੱਢ ਰਿਹਾ, ਸੇਮ ਥਿੰਗ ਜਦੋਂ ਉਦਾਂ ਦੇ ਭਾਵੇਂ ਇੱਕ ਦੂਜੇ ਦਾ ਬਿੱਲ ਕੋਈ ਨਾ ਪਾਸ ਕਰਨ, ਜਦੋਂ ਤਨਖਾਹ ਵਧਾਉਣੀ ਹੁੰਦੀ ਆ ਸਾਰੇ MP MLA ਤੇ ਚਾਹੇ ਆਪਾਂ ਉਧਰ ਵਾਲਿਆਂ ਦੀ ਗੱਲ ਕਰ ਲਈਏ ਚਾਹੇ ਇੱਧਰ ਵਾਲਿਆਂ ਦੀ ਗੱਲ ਕਰ ਲਈਏ, ਬੜੇ ਸੌਖੇ ਜਿਹੜੇ ਉਹ ਬਾਈ ਪਾਰਟੀਜ਼ਨ ਦੀਆਂ ਸਾਰਿਆਂ ਦੇ ਸਰਵਸੰਮਤੀ ਦੇ ਨਾਲ ਜਿਹੜਾ ਹੋ ਜਾਂਦਾ। ਹਾਂਜੀ, ਕੈਰੀ ਔਨ। ਸੋ ਉਹਦੇ ਵਿੱਚ ਅੱਜ ਆਪਾਂ ਇਹ ਵੀ ਦੇਖਿਆ ਨਾ, ਥੋੜਾ ਇਹਦੀ ਬੈਕਗਰਾਉਂਡ ਹੋਰ ਚਲੇ ਜਾਂਦੇ ਕਿ ਅਮਰੀਕਾ ਨੇ ਰੋਕ ਲਾਈ ਹੋਈ ਆ ਚਾਈਨਾ ਦੇ ਉੱਤੇ ਆਰਟੀਫੀਸ਼ੀਅਲ ਚਿਪਸ ਪ੍ਰੋਕਿਓਰ ਕਰਨ ਲਈ, ਐਨਵੀਡੀਆ ਚਿਪਸ ਨਾ, ਤਾਂ ਉਹਦੇ ਤੇ ਖਬਰ ਵੀ ਕੀਤੀ ਸੀ। ਮਾਈਕਰੋਨ ਦੀਆਂ ਚਿਪਸ ਉੱਤੇ ਵੀ ਰੋਕ ਲੱਗੀ ਹੋਈ ਹੈ ਜਾਂ ਹੋਰ ਵੀ ਕੰਪਨੀਆਂ ਦੀ। ਸੋ ਹੁਣ ਰਾਜਕਨ ਇੱਥੇ ਇਹ ਆ ਕਿ ਜਦੋਂ ਜਨੇਵਾ ਦੇ ਵਿੱਚ ਇਹਨਾਂ ਦੀ ਮੀਟਿੰਗ ਹੋਣੀ ਆ, ਤੇ ਜਿਹੜੇ ਉੱਚ ਪੱਧਰੀ ਮੀਟਿੰਗ ਹੋਏਗੀ, ਉਹਦੇ ਵਿੱਚ ਡਿਸਕਸ ਕਰਨਗੇ ਸੇਫਟੀ ਤੇ ਰਿਸਕ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ। ਇਹ ਮੰਗਲਵਾਰ ਨੂੰ ਮੀਟਿੰਗ ਹੋਣੀ ਆ। ਸੋ ਉਹਦੇ ਵਿੱਚ ਬੇਸਿਕਲੀ ਕੀ ਉਹਨਾਂ ਆਪਸ ਇੱਕ ਦੂਜੇ ਨਾਲ ਕੀ ਗੱਲਾਂ ਬਾਤਾਂ ਕਰਨੀਆਂ ਕਿ ਜਿਹੜਾ ਰਿਸਕ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ, ਸਾਨੂੰ ਪਤਾ ਕਿ ਟੈਕਨੋਲੋਜੀ ਨੂੰ ਕਿਸੇ ਪਾਸੇ ਵੀ ਵਰਤਿਆ ਜਾ ਸਕਦਾ ਹੈ,
ਕਿ ਉਹਦੇ ਕਰਕੇ ਜਿਹੜਾ ਰਿਸਕ ਆ ਉਹ ਦੋਨੋਂ ਕੰਟਰੀਜ਼ ਆਇਡੈਂਟੀਫਾਈ ਕਰਨਗੇ ਤੇ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਇੱਕ ਕਾਮਨ ਮਿਨੀਮਲ ਪ੍ਰੋਗਰਾਮ ਜਿਹੜਾ ਉਹਨੂੰ ਲਿਖਣਗੇ। ਸੋ ਇਹ ਉਹਦਾ ਟਾਰਗੇਟ ਆ। ਹੁਣ ਹੁੰਦਾ ਨਹੀਂ ਹੁੰਦਾ ਗੱਲ ਵੱਖਰੀ, ਪਰ ਇਹ ਉਹਦਾ ਟਾਰਗੇਟ ਆ ਹਨਾ। ਤੇ ਜਿਹੜੀ ਚਾਈਨਾ ਦੀ ਅਫੀਸ਼ੀਅਲ ਨਿਊਜ਼ ਏਜੰਸੀ ਆ ਸ਼ਿਨਹੁਆ ਸੌਰੀ, ਤੇ ਉਹਦੇ ਵਿੱਚ ਇਹ ਚੀਜ਼ ਗੱਲ ਆਈ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗਲੋਬਲ ਲੈਵਲ ਦੇ ਉੱਤੇ ਗਵਰਨੈਂਸ ਕਿੱਦਾਂ ਕੀਤੀ ਜਾਵੇ ਹਨਾ, ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਹੋਏਗੀ। ਇਹ ਮੈਂ ਵੀ ਦੱਸ ਦਵਾਂ ਕਿ ਪਿੱਛੇ ਜੇ ਵੀ ਪਿਛਲੇ ਸਾਲ ਲੇਟ ਫਾਲ ਦੇ ਵਿੱਚ ਸਤੰਬਰ ਅਕਤੂਬਰ ਚ ਸ਼ਾਇਦ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਦੋਂ ਆਏ ਸੀ ਸੈਨ ਫਰਾਂਸਿਸਕੋ ਆਪਣੇ ਬੇ ਏਰੀਆ ਦੇ ਵਿੱਚ, ਉਦੋਂ ਵੀ ਇਹਨਾਂ ਇਸ ਗੱਲਬਾਤ ਬਾਰੇ ਗੱਲ ਤੋਰੀ ਸੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਗੱਲਾਂ ਹੋਈਆਂ ਸੀ ਹਨਾ। ਤੇ ਇਹ ਉਸੇ ਕੜੀ ਦੇ ਵਿੱਚ ਉਸੇ ਸੀਰੀਜ਼ ਦੇ ਵਿੱਚ ਜਿਹੜੀ ਦੂਸਰੀ ਮੀਟਿੰਗ ਮੰਨਿਆ ਜਾ ਸਕਦਾ, ਕਿਉਂਕਿ ਅਮਰੀਕਾ ਦੇ ਵਿੱਚ ਵੀ ਨਾ ਇੱਕ ਸਿਕਿਉਰਿਟੀ ਏਜੰਸੀਜ਼ ਨੂੰ ਲੈ ਕੇ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਿ ਜਿਹੜੀ ਬੀਜਿੰਗ ਆ, ਜਿਹੜਾ ਚਾਈਨਾ ਵਾ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰੇਗਾ ਐਜ਼ ਅ ਵੈਪਨ ਫਿਊਚਰ ਵਿੱਚ। ਕੋਈ ਵੈਪਨ ਜਾਂ ਕ੍ਰੀਏਟ ਕਰ ਰਿਹਾ ਵਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸ਼ੰਕਾ ਕੀ ਕ੍ਰੀਏਟ ਕਰੇਗਾ ਹਨਾ। ਸੋ ਉਹ ਪਹਿਲਾਂ ਇੱਕ ਵਰਲਡ ਲੈਵਲ ਦੇ ਉੱਤੇ ਜਿਹੜੀ ਉਹ ਇਨਫਰਾਸਟ੍ਰਕਚਰ ਜਾਂ ਪ੍ਰੋਟੋਕਾਲ ਨੂੰ ਸੈੱਟ ਕਰਨਾ ਚਾਹੁੰਦੇ ਆ। ਸੋ ਜਿਹਦੇ ਸੰਦਰਭ ਦੇ ਵਿੱਚ ਇਹ ਜਿਹੜੀ ਮੀਟਿੰਗ ਆ ਉਹ ਹੋ ਰਹੀ ਹੈ ਜੀ। ਬਿਲਕੁਲ। AI ਦੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਇੰਟਲ ਦਾ ਐਗਜ਼ੈਕਟਿਵ ਇਹ ਕਹਿ ਰਹੇ ਆ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਵਰਕ ਪਲੇਸ ਦੇ ਵਿੱਚ ਲੈ ਕੇ ਆਉਣਗੇ। ਇਹਦਾ ਮਤਲਬ ਇਹ ਆ ਵੀ ਉਹ ਸਟਾਫ ਨੂੰ ਟ੍ਰੇਨਿੰਗ ਦੇਣਗੇ ਇਸ ਟੈਕਨੋਲੋਜੀ ਦੇ ਉੱਤੇ, ਤੇ ਉਹਦੇ ਬਾਰੇ ਰਿਸਪੌਂਸਿਬਿਲਟੀ ਜਿਹੜੀ ਉਹ ਹੋਊਗੀ। ਹੈ ਤਾਂ ਕੰਮ ਥੋੜ੍ਹਾ ਜਿਹਾ ਹਾਲ ਦੀ ਘੜੀ ਔਖਾ, ਪਰ ਜਿਹੜੇ ਜਨਰੇਟਿਵ AI ਆ ਇਹ ਬਹੁਤ ਤੇਜ਼ੀ ਦੇ ਨਾਲ ਕਮਰਸ਼ਲਾਈਜ਼ ਹੋ ਰਹੀ ਆ, ਤੇਜ਼ੀ ਦੇ ਨਾਲ ਇਸ ਦੀ ਜਿਹੜੀ ਉਹ ਗਰੋਥ ਹੋ ਰਹੀ ਆ। ਤਕਰੀਬਨ ਸਾਰੇ ਜਿਹੜੇ ਟੈਕ ਪਲੇਅਰਸ ਆ ਉਹਨਾਂ ਨੇ ਇਹ ਕੰਮ ਜਿਹੜਾ ਕਿੱਕ ਸਟਾਰਟ ਕੀਤਾ ਹੈ, ਚਾਲੂ ਕੀਤਾ ਆ ਵੀ AI ਨੂੰ ਕਿੱਦਾਂ ਵਰਕ ਪਲੇਸ ਦੇ ਵਿੱਚ ਇਨਕਲੂਡ ਕਰਕੇ ਇਹਦੀਆਂ ਸਰਵਿਸਿਜ਼ ਆ ਜਾਂ ਜਿੱਦਾਂ ਪ੍ਰੋਡਕਟੀਵਿਟੀ ਦੀ ਆਪਾਂ ਗੱਲ ਕਰਦੇ ਹਾਂ ਵੀ ਉਹਨੂੰ ਕਿੱਦਾਂ ਵਧਾਇਆ ਜਾਵੇ। ਹਾਂਜੀ, ਸੋ ਰਾਜਕਰ ਜਨਰੇਟਿਵ AI ਦੇ ਉੱਤੇ ਆਪਾਂ ਕੰਪਨੀਆਂ ਦੀ ਨਾ ਸ਼ਾਇਦ ਆਉਣ ਵਾਲੇ ਟਾਕ ਸ਼ੋ ਵਿੱਚ ਆਪਾਂ ਕਿਸੇ ਗੱਲ ਕਰਾਂਗੇ ਕਿ 2022 ਦੇ ਵਿੱਚ ਜਦੋਂ ਚੈਟ GPT ਰਿਲੀਜ਼ ਹੁੰਦਾ ਇੱਕੋ ਦਮ ਬਹੁਤ ਫੰਡਿੰਗ ਚਲੀ ਜਾਂਦੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, ਕਾਫੀ ਵੱਡਾ ਨੰਬਰ। 2023 ਵਿੱਚ ਥੋੜੀ ਉਹ ਘਟ ਜਾਂਦੀ ਹੈ, ਲੈਵਲ ਆਫ ਕਹਿ ਹੋ ਜਾਂਦੀ ਹੈ 2021 ਤੋਂ ਬਾਅਦ ਸੌਰੀ, ਤੇ ਉਹ ਕਾਫੀ ਘਟ ਜਾਂਦੀ ਆ। ਤੇ ਪਰ ਜਦੋਂ ਜਨਰੇਟਿਵ AI ਦੀ ਉਹ ਚਲੋ ਵੱਡੇ ਲੈਵਲ ਤੇ AI ਦੀ ਆਪਾਂ ਗੱਲ ਕਰਦੇ, ਪਰ ਜਨਰੇਟਿਵ AI ਦੀ ਗੱਲ ਕਰਦੇ ਤਾਂ ਉਹਦੀ ਜਿਹੜੀ ਫੰਡਿੰਗ ਲਗਾਤਾਰ ਵੱਧ ਰਹੀ ਹੈ। ਉਹਦਾ ਕਾਰਨ ਵੀ ਆਪਾਂ ਦੇਖਿਆ ਕਿ ਜਨਰੇਟਿਵ AI ਦੇ ਵਿੱਚ ਕੀ ਆ ਕਿ ਉਹਦੇ ਵਿੱਚ ਕੈਪੇਬਿਲਿਟੀ ਹੈ ਟੂ ਜਨਰੇਟ ਥਿੰਗਸ, ਜਿਹਦੇ ਵਿੱਚ ਅਸੀਂ ਸੋਰਾ ਦੀ ਗੱਲ ਕਰਦੇ ਹਾਂ, ਵੀਡੀਓ ਦੇ ਲੈਵਲ ਦੇ ਉੱਤੇ ਜਾਂ ਟੈਕਸਟ ਜਨਰੇਸ਼ਨ ਦੀ ਗੱਲ ਕਰਦੇ, ਚੈਟ ਬॉट्स ਦੀ। ਇਸੇ ਤਰ੍ਹਾਂ ਹੁਣ ਤਾਂ ਮਿਊਜ਼ਿਕ ਵੀ ਚੱਲਦਾ, ਤੇ ਤੁਸੀਂ ਚੈਟ GPT ਨੂੰ ਕਹਿ ਦਿਓ ਕਿ ਮੈਨੂੰ ਪੋਇਮ ਜਨਰੇਟ ਕਰ ਦੇ, ਹੁਣ ਤਾਂ ਪੰਜਾਬੀ ਦੀ ਜਨਰੇਟਿਵ ਵੀ ਬਹੁਤ ਸੋਹਣੀ ਮਾਡਲਿੰਗ ਦੇ ਵਿੱਚ। ਸੋ ਜਨਰੇਟਿਵ AI ਦੇ ਵਿੱਚ ਮਿਸਾਲ ਦੇ ਤੌਰ ਤੇ ਮੈਂ ਗੱਲ ਕਿਉਂ ਕੀਤੀ ਤੁਹਾਡੀ ਗੱਲ ਦੇ ਵਿੱਚ ਕਿ ਜਦੋਂ ਆਪਾਂ ਕਿਸੇ ਨੂੰ ਈਮੇਲ ਵੀ ਲਿਖਣੀ ਹੈ ਜਾਂ ਕੋਈ ਹੋਰ ਕੰਮ ਵੀ ਕਰਨਾ ਤੇ ਤੁਸੀਂ ਚੈਟ GPT ਦੀ ਹੈਲਪ ਲੈ ਕੇ ਉਹਨੂੰ ਈਮੇਲ ਐਡਿਟ ਕਰ ਦਿੰਦੀ, ਐਡਿਟ ਕਰਕੇ ਭੇਜ ਦਿਓ, ਤੁਹਾਡੇ 10-15 ਮਿੰਟ ਬਚ ਕੇ ਕੰਮ ਦੇ ਵਿੱਚ ਐਫੀਸ਼ੀਐਂਸੀ ਵਧ ਗਈ। ਸੋ ਜਨਰੇਟਿਵ AI ਦੇ ਵਿੱਚ ਜਿਹੜੇ ਵਰਕ ਫੋਰਸ ਆ ਨਾਟ ਓਨਲੀ ਇੰਟੈਲ, ਪਰ ਸਾਰੀਆਂ ਜਿਹੜੀ ਕੰਪਨੀਆਂ ਆ ਉਹ ਸੋਚ ਰਹੀਆਂ ਵੀ ਆਪਾਂ AI ਨੂੰ ਆਪਣੀ ਕੰਪਨੀਆਂ ਦੇ ਵਿੱਚ ਕਿੱਦਾਂ ਲੈ ਕੇ ਤਾਂ ਕਿ ਐਫੀਸ਼ੀਐਂਸੀ ਵਧੇ। ਸੋ ਇਹ ਜਿਹੜਾ ਟ੍ਰੈਂਡ ਆ ਇਹ ਬਾਕੀ ਕੰਪਨੀਆਂ ਨਾਲ ਵੱਖਰਾ ਨਹੀਂ, ਪਰ ਇੰਟੈਲ ਕਿਉਂਕਿ ਓਲਡ ਸਕੂਲ ਟਾਈਪ ਕੰਪਨੀ ਆ, ਇੱਕ ਵੱਡੀ ਕੰਪਨੀ ਆ। ਸੋ ਜਦੋਂ ਇਹ ਚੀਜ਼ਾਂ ਨੂੰ ਲੈ ਕੇ ਆਉਂਦੀਆਂ ਹੈ ਤਾਂ ਆਪਾਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਗੱਲ ਕਿਹੜੇ ਪਾਸੇ ਤੋਂ ਰਹੇਗੀ। ਠੀਕ ਹੈ। AI ਦੀ ਗੱਲ ਕਰਦੇ ਜਾਈਏ ਤਾਂ ਹਰਵਿੰਦਰ ਆਪਾਂ ਜਿੱਦਾਂ ਹੁਣ ਇੰਟਲ ਦੀ ਗੱਲ ਕੀਤੀ ਤੇ ਮਾਈਕਰੋਸਾਫਟ ਵਾਲਿਆਂ ਦੀ ਖਬਰ ਆ ਰਹੀ ਹੈ $2.2 ਬਿਲੀਅਨ ਇਹਨਾਂ ਨੇ ਇਨਵੈਸਟ ਕਰਨਾ ਆ ਮਲੇਸ਼ੀਆ ਦੇ ਵਿੱਚ ਕਲਾਊਡ ਤੇ ਜਿਹੜੀਆਂ AI ਸਰਵਿਸਿਜ਼ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਆਰਟੀਫਿਸ਼ੀਅਲ ਫੋਰਫਰੰਟ ਤੇ ਆ, ਇੱਕ ਵਾਰੀ ਫੇਰ ਮਨੀ ਰਿਸੀਵ ਕਰਨ ਵਾਲੀ ਜਿਹੜੀ ਗੱਲ ਆ ਉਸ ਦੇ ਵਿੱਚ ਜਿੱਦਾਂ ਤੁਸੀਂ ਵੀ ਹੁਣੇ ਜ਼ਿਕਰ ਕਰ ਰਹੇ ਸੀ, ਇਸ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਫੰਡਿੰਗ ਉੱਧਰ ਨੂੰ ਗਈ ਤੇ ਉਹ ਲਗਾਤਾਰ ਜਿਹੜੀ ਉਹ ਜਾਰੀ ਹੈਗੀ ਆ, ਉਸ ਪਾਸੇ ਵੱਲ ਨੂੰ ਜਿਹੜੀ ਫੰਡਿੰਗ ਆ ਉਹ ਜਾ ਰਹੀ ਆ। ਸੋ ਜਿਹੜੇ ਨਡੇਲਾ ਆ, ਸਤਿਆ ਨਡੇਲਾ, ਉਹਨਾਂ ਨੇ ਜਿਹੜਾ ਆ ਇਹ ਅਨਾਊਂਸ ਕੀਤਾ ਆ ਵੀ ਕਲਾਊਡ ਤੇ ਜਿਹੜੇ AI ਦੀਆਂ ਸਰਵਿਸਿਜ਼ ਇੰਡੋਨੇਸ਼ੀਆ ਦੇ ਵਿੱਚ 1.7, ਮਲੇਸ਼ੀਆ ਦੇ ਵਿੱਚ ਜਿਹੜੀਆਂ ਆ ਉਹ $2.2 ਬਿਲੀਅਨ ਦੀ ਜਿਹੜੀ ਉਹ ਕਰ ਰਹੇ ਆ। ਇਸੇ ਤਰੀਕੇ ਦੇ ਨਾਲ ਅਪ੍ਰੈਲ ਮਹੀਨੇ ਦੇ ਵਿੱਚ ਦੇਖਿਆ ਗਿਆ ਸੀ ਇਹਨਾਂ ਨੇ $2.9 ਬਿਲੀਅਨ ਦੀ ਇਨਵੈਸਟਮੈਂਟ ਜਾਪਾਨ 'ਚ ਤੇ $1.5 ਬਿਲੀਅਨ ਦੀ G42 ਕਰਕੇ ਇੱਕ ਫਰਮ ਆ AI ਦੀ ਫਰਮ ਅਬੂ ਧਾਬੀ 'ਚ,
ਉਹਦੇ ਵਿੱਚ ਇਨਵੈਸਟ ਕੀਤਾ। ਤੁਸੀਂ ਸਹਿਜੇ ਹੀ ਜਿਹੜਾ ਇਹਨਾਂ ਨੂੰ ਜਮ੍ਹਾਂ ਕਰਕੇ ਦੇਖ ਲਓ, $10 ਬਿਲੀਅਨ ਇਹਨਾਂ ਨੇ ਕੁਝ ਕੁ ਮਹੀਨਿਆਂ ਦੇ ਵਿੱਚ ਇੱਧਰਲੇ ਪਾਸੇ ਨੂੰ ਜਿਹੜਾ ਉਹ ਤੋੜ ਦਿੱਤਾ। ਹਾਂਜੀ, ਸੋ ਇੱਕ ਨਾ ਸਟ੍ਰੈਟੇਜਿਕਲੀ ਵੀ ਉਹਦਾ ਕਾਰਨ ਆ ਰਾਜਸਥਾਨ, ਇਹ ਏਸ਼ੀਆ ਪੈਸੀਫਿਕ ਇੱਕ ਨਵਾਂ ਫਰੰਟੀਅਰ ਆ ਟੈਕ ਦਾ। ਪਹਿਲਾਂ ਤਾਂ ਇਕੱਲਾ ਸਿੰਗਾਪੁਰ ਦਾ ਨਾਂ ਹੀ ਹੁੰਦਾ ਸੀ, ਪਰ ਉਸ ਤੋਂ ਬਾਅਦ ਸਿੰਗਾਪੁਰ ਜਾਂ ਸਾਊਥ ਕੋਰੀਆ, ਤਾਈਵਾਨ ਹੁੰਦਾ ਸੀ। ਪਰ ਹੁਣ ਕਿਉਂਕਿ ਚਾਈਨਾ ਇਸ ਖਿੱਤੇ 'ਚ ਪਾਪੂਲੇਸ਼ਨ ਬਹੁਤ ਆ, ਏਸ਼ੀਆ ਦੀ ਜਨਰਲੀ ਪਾਪੂਲੇਸ਼ਨ ਬਹੁਤ ਆ, ਪਰ ਏਸ਼ੀਆ ਪੈਸੀਫਿਕ ਜਾਪਾਨ ਤੋਂ ਬਾਅਦ ਆਲਮੋਸਟ ਸਾਰੇ ਦਾ ਸਾਰਾ ਟੈਕ ਹੱਬ ਬਣਦਾ ਜਾਂਦਾ ਹੈ ਨਾ। ਸਿੰਗਾਪੁਰ ਵਿੱਚ ਬਿਜ਼ਨਸ ਹੱਬ ਆ, ਮਲੇਸ਼ੀਆ ਦੇ ਵਿੱਚ ਬਹੁਤ ਮੈਨੂਫੈਕਚਰਿੰਗ ਹੁੰਦੀ, ਥਾਈਲੈਂਡ ਆ, ਹੁਣ ਜਿੱਦਾਂ ਐਪਲ ਦੀ ਇਨਵੈਸਟਮੈਂਟ ਜਿਹੜਾ ਵੀਅਤਨਾਮ ਆ, ਐਪਲ ਨੇ ਮੈਨੂਫੈਕਚਰਿੰਗ ਉੱਥੇ ਸ਼ੁਰੂ ਕੀਤੀ, ਇੰਡੀਆ ਹੋ ਗਿਆ। ਸੋ ਇਹਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਲੋਕੀ ਟੈਕ ਦੇ ਵਿੱਚ ਟ੍ਰੇਨ ਹੋ ਰਹੇ ਇਸ ਖਿੱਤੇ ਦੇ ਵਿੱਚ, ਸੋ ਜਿੱਥੇ ਟੈਕ ਦੇ ਲੋਕੀ ਟ੍ਰੇਨ ਹੋ ਗਏ ਉੱਥੇ ਟੈਕ ਸਰਵਿਸਿਜ਼ ਦੀ ਵੀ ਲੋੜ ਹੋਏਗੀ। ਸੋ ਮਾਈਕਰੋਸਾਫਟ ਦੀ ਗੱਲ ਇਹ ਬਿਲਕੁਲ ਸਮਝ ਆਉਂਦੀ ਹੈ ਕਿ ਉਸ ਖਿੱਤੇ ਵਿੱਚ ਇਨਵੈਸਟ ਕਿਉਂ ਕਰ ਰਹੇ ਆ, ਕਿ ਜਦੋਂ ਡਿਵੈਲਪਮੈਂਟ ਹੋਣੀ ਹੈ ਉਸ ਖਿੱਤੇ ਦੀ ਟੈਕ ਡਿਵੈਲਪਮੈਂਟ, ਤੇ ਉਹਦੇ ਜਿਹੜੇ ਸਰਵਿਸ ਪ੍ਰੋਵਾਈਡਰ ਹੋਣ ਉਹ ਇਹ ਵੱਡੀਆਂ ਕੰਪਨੀਆਂ ਜਿਹਦੇ ਵਿੱਚ ਤੁਸੀਂ ਮਾਈਕਰੋਸਾਫਟ ਦਾ ਨਾਮ ਲਿਆ ਉਹ, ਸੋ ਆਪਣੇ ਆਪ ਨੂੰ ਉਸ ਹਿਸਾਬ ਨਾਲ ਏਸ਼ੀਆ ਪੈਸੀਫਿਕ ਵਿੱਚ ਪੋਜੀਸ਼ਨ ਕਰ ਰਹੇ ਆ। ਬਿਲਕੁਲ। ਸੋ AI ਤੇ ਕਾਫੀ ਕੁਛ ਚੇਂਜ ਹੋ ਰਿਹਾ, ਕਾਫੀ ਕੁਛ ਜਿਹੜਾ ਉਹ ਆ ਰਿਹਾ, ਨਵੀਆਂ ਚੀਜ਼ਾਂ ਆ ਰਹੀਆਂ ਜਾਂ ਆਉਣਗੀਆਂ। ਇਹ ਲਗਾਤਾਰ ਕੰਟੀਨਿਊਟੀ ਦੇ ਵਿੱਚ ਬਣਿਆ ਪਿਆ ਆ। ਸੋ ਆਪਾਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਜੋ ਕੁਛ ਵੀ ਨਵਾਂ ਇਸ ਦੇ ਵਿੱਚ ਆ ਰਿਹਾ ਆ ਤੇ ਕਿੱਦਾਂ। ਇੱਕ ਜਾਂਦੇ ਹਰਵਿੰਦਰ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਚੈਟ GPT ਦੇ ਬਾਰੇ ਹੁਣ ਸਾਰਿਆਂ ਨੇ ਸੁਣਿਆ, ਉਹਦਾ ਇੱਕ ਓਪਨ ਵਰਜਨ, ਫ੍ਰੀ ਵਰਜਨ ਸਾਰਿਆਂ ਨੂੰ ਐਪ ਦੇ ਰੂਪ ਦੇ ਵਿੱਚ ਵੀ ਮੌਜੂਦ ਆ। ਕੀ ਟਿਪਸ ਨੇ ਜਿਹੜਾ ਜੇ ਕਿਸੇ ਨੇ ਪੇਡ ਸਰਵਿਸ ਨਹੀਂ ਲਈ, ਪ੍ਰੀਮੀਅਮ ਸਰਵਿਸ ਨਹੀਂ ਲਈ, ਜੇ ਉਹ ਵਰਤਣਾ ਚਾਹੁੰਦਾ, ਉਹ ਆਪਣਾ ਇਸ ਨੂੰ ਐਜ਼ ਏ ਫਰੈਂਡ, ਐਜ਼ ਏ ਮਦਦਗਾਰ ਕਿੱਦਾਂ ਜਿਹੜਾ ਉਸਨੂੰ ਇਹ ਵਾਲੀ ਐਪਸ ਨੂੰ ਜਿਹੜਾ ਉਹ ਯੂਜ਼ ਕਰ ਸਕਦਾ ਹੈ? ਕੀ ਟਿਪਸ ਨੇ ਉਹਦੇ ਲਈ? ਹਾਂਜੀ, ਸੋ ਡਿਪੈਂਡ ਕਰਦਾ ਰਾਜਕਰਨ ਕਿ ਤੁਸੀਂ ਤੁਹਾਡਾ ਬਿਜ਼ਨਸ ਕੀ ਹੈ, ਤੁਸੀਂ ਚਾਹੁੰਦੇ ਕੀ ਉਹਦੇ ਤੋਂ ਕਰਨਾ। ਤਾਂ ਸਿੰਪਲ ਲੈਵਲ, ਸਿੰਪਲ ਯੂਜ਼ਰ ਆ ਉਹ ਤਾਂ ਜਨਰੇਟਿਵ AI ਦਾ ਫਾਇਦਾ ਲੈ ਸਕਦੇ ਆ। ਜਨਰੇਟਿਵ AI ਦਾ ਮਤਲਬ ਹੈ ਜਦੋਂ ਮੈਂ ਤੁਹਾਨੂੰ ਈਮੇਲ ਲਿਖਣੀ ਜਾਂ ਹੋਰ ਕੋਈ ਕੰਟੈਂਟ ਲਿਖਣਾ, ਜਾਂ ਕਿਸੇ ਨੂੰ ਕੋਈ ਹੈ ਨਾ ਕੋਈ ਈਵਨ ਫੇਸਬੁੱਕ ਦੀ ਵੀ ਲਿਖਣੀ ਹੈ, ਪੋਸਟ ਵੀ ਲਿਖਣੀ ਹੈ, ਜਾਂ ਕੋਈ ਹੋਰ ਚੀਜ਼ ਜਨਰੇਟ ਕਰਨੀ ਹੈ, ਤਾਂ ਚੈਟ GPT ਦਾ ਫ੍ਰੀ ਵਰਜਨ ਵਿੱਚ ਵੀ ਬਹੁਤ ਕੁਛ ਮਿਲ ਜਾਂਦਾ। ਪਰ ਜੇ ਤੁਸੀਂ ਐਕਸਪਰਟ ਹੈਗੇ ਹੋ ਤੇ ਫਿਰ ਉਹਦੇ ਵਿੱਚ ਤੁਸੀਂ ਇਹਦੀ APIs ਯੂਜ਼ ਕਰ ਸਕਦੇ ਹੋ। API ਦਾ ਮਤਲਬ ਹੁੰਦਾ ਐਪਲੀਕੇਸ਼ਨ ਤੇ ਬੇਸ ਇੰਟਰਫੇਸ, ਵੈਰੀਫਾਈਡ ਇੰਟਰਫੇਸ, ਜਿਹਦੇ ਨਾਲ ਕੀ ਹੈ ਕਿ ਤੁਸੀਂ ਉਹਨੂੰ ਵਿੱਚ ਆਪਣੇ ਬਿਜ਼ਨਸ ਵਿੱਚ ਇੰਟੀਗ੍ਰੇਟ ਕਰ ਸਕਦੇ ਹੋ, ਜਿਹਦੇ ਨਾਲ ਉਹਦੀ ਇੰਟੈਲੀਜੈਂਸ ਦਾ ਤੁਸੀਂ ਲਾਹਾ ਲੈ ਸਕਦੇ ਹੋ। ਸੋ ਇਹ ਤੋਂ ਬੜਾ ਵਧੀਆ ਵੈਸੇ ਆਈਡੀਆ ਦਿੱਤਾ ਰਾਜ, ਆਪਾਂ ਇੱਕ ਡੈਡੀਕੇਟਡ ਸ਼ੋਅ ਕਰਾਂਗੇ ਇਹਦੇ ਉੱਪਰ ਵੀ ਇਹ ਰੀਟੇਲ ਲੈਵਲ ਦੇ ਉੱਪਰ ਜਿਹੜੇ ਆਪਣੇ ਲੋਕ ਆ ਉਹ ਚੈਟ GPT ਜਾਂ ਹੋਰ ਇੱਦਾਂ ਦੇ ਜਨਰੇਟਿਵ AI ਨੂੰ ਕਿੱਦਾਂ ਵਰਤ ਸਕਦੇ, ਕੀ ਅਵੇਲੇਬਲ ਆ, ਸੋ ਉਹਨੂੰ ਆਪਣੇ ਬਿਜ਼ਨਸ ਵਿੱਚ ਜਾਂ ਪਰਸਨਲ ਲਾਈਫ ਵਿੱਚ ਕਿੱਦਾਂ ਉਹਦਾ ਲਾਹਾ ਲੈ ਸਕਦੇ। ਬਿਲਕੁਲ। ਸੋ ਨਹੀਂ, ਡੈਫੀਨੇਟਲੀ, ਤੇ ਉਮੀਦ ਕਰਦੇ ਹਾਂ ਸਾਡੇ ਜਿਹੜੇ ਸਰੋਤੇ, ਸਾਡੇ ਜਿਹੜੇ ਦਰਸ਼ਕ ਆ, ਇਹਨਾਂ ਪ੍ਰੋਗਰਾਮਸ ਦੇ ਵਿੱਚੋਂ ਕੋਈ ਨਾ ਕੋਈ ਇਨਫੋਰਮੇਸ਼ਨ ਲੈ ਕੇ ਜਿਹੜਾ ਉਸਨੂੰ ਫਾਇਦਾ ਹੁੰਦਾ ਹੋਊਗਾ। ਤੇ ਬਾਕੀ ਫੀਡਬੈਕ ਵੀ ਜ਼ਰੂਰ ਦਿਆ ਕਰੋ, ਹੋਰ ਕਿਹੜੀਆਂ ਚੀਜ਼ਾਂ ਦੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਗੱਲਬਾਤ ਕਰੀਏ ਟੈਕਨੋਲੋਜੀ ਦੇ ਇਸ ਸੈਕਸ਼ਨ ਦੇ ਵਿੱਚ, ਤਾਂ ਜੋ ਆਪਾਂ ਨੂੰ ਵੀ ਜਿਹੜਾ ਉਹ ਪਤਾ ਲੱਗਦਾ ਰਹੇ ਤੇ ਲੇਟੈਸਟ ਜੋ ਚੱਲ ਰਿਹਾ ਹੈ ਉਸ ਦੇ ਨਾਲ ਆਪਾਂ ਜਾਣੂ ਹੁੰਦੇ ਰਹੀਏ ਤੇ ਉਸ ਦੇ ਵਿੱਚ ਅੱਗੇ ਜਿਹੜਾ ਉਹ ਆਪਾਂ ਵਧਦੇ ਰਹੀਏ। ਤੇ ਹਰਵਿੰਦਰ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਅੱਜ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।